ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਜਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਜਿਹੜੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ, ਟੋਨੀ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਵਿਰਦੀ ਕਲੋਵਿਸ, ਮਨਦੀਪ ਸਿੰਘ ਸੈਨ ਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੀਓਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਨੀਵਰਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 13 ਜੁਲਾਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਖਾਲੜਾ ਦੇ ਕਾਤਲਾਂ ਨੂੰ ਜਿਹੜੀ ਰਿਹਾਈ ਹੋਈ ਹੈ ਉਸ ਮਾਮਲੇ ਤੋਂ। ਸ਼ਰਮਾ ਜੀ, ਕੱਲੀ ਰਿਹਾਈ ਨਹੀਂ ਹੋਈ, ਕਹਿੰਦੇ ਇਹਨਾਂ ਨੂੰ ਤਨਖਾਹਾਂ ਵੀ ਮਿਲ ਰਹੀਆਂ ਨੇ ਤੇ ਪੈਨਸ਼ਨਾਂ ਵੀ ਮਿਲ ਰਹੀਆਂ ਨੇ ਜੀ। ਪ੍ਰਵੀਨ ਜੀ, ਇਸ ਸਮੇਂ ਪੰਜਾਬ ਦੇ ਵਿੱਚ ਜੀ, ਦੇਸ਼ ਦੇ ਵਿੱਚ ਜਾਂ ਦੁਨੀਆ 'ਚ ਜਿੱਥੇ ਸਿੱਖ ਭਾਈਚਾਰਾ ਜਾਂ ਪੰਜਾਬੀ ਭਾਈਚਾਰਾ ਵੱਸਦਾ ਹੈ, ਉੱਥੇ ਫਿਲਮ ਸਤਲੁਜ ਦੇ ਹਵਾਲੇ ਨਾਲ, ਜਸਵੰਤ ਸਿੰਘ ਖਾਲੜਾ ਦੇ ਜੀਵਨ ਦੇ ਹਵਾਲੇ ਨਾਲ ਪੰਜਾਬ ਦੇ ਉਸ ਸਮੇਂ ਦੇ ਪੰਨੇ ਫਰੋਲੇ ਜਾ ਰਹੇ ਨੇ ਜਿਹੜੇ ਲਹੂ ਨਾਲ ਭਿੱਜੇ ਨੇ। ਸਹੀ ਹੈ ਜੀ, ਬਿਲਕੁਲ। ਉਹਨਾਂ ਪੰਨਿਆਂ ਦੀ ਫਰੋਲਾ ਫਰਾਲੀ ਕਰਦਿਆਂ ਵਰਗ ਵੰਡ ਕਰਨ ਦੀ ਵੀ ਇੱਕ ਕਵਾਇਦ ਨਵੇਂ ਤਰੀਕੇ ਨਾਲ ਸ਼ੁਰੂ ਹੋਈ ਹੈ ਕਿ ਜਿਹੜਾ ਮਾਹੌਲ 84 'ਚ ਨਹੀਂ ਪੰਜਾਬ 'ਚ ਵਿਗੜਿਆ, ਉਸ ਮਾਹੌਲ ਨੂੰ ਅੱਜ ਤੀਲੀ ਲਾ ਕੇ ਦੇਖ ਲਈਏ। ਜੀ ਜੀ। ਖਾਸ ਕਰਕੇ ਰਵਨੀਤ ਬਿੱਟੂ ਜਿਵੇਂ ਪੇਸ਼ ਹੋ ਰਿਹਾ ਹੈ ਲਗਾਤਾਰ, ਬੇਸ਼ੱਕ ਕੱਲ ਉਹਦੀ ਬੋਲੀ ਥੋੜੀ ਜਿਹੀ ਬਦਲੀ ਸੀ, ਮੈਂ ਬੀਬੀ ਖਾਲੜਾ ਜੀ ਨਾਲ ਬੈਠੂੰਗਾ, ਮੈਂ ਐਂ ਕਰੂੰਗਾ, ਉਹ ਤੋਂ ਪਹਿਲਾਂ ਹਿੰਦੂਓ ਜਾਗੋ, ਹਿੰਦੂਓ ਉੱਠੋ, ਮੇਰੇ ਦਾਦੇ ਨੇ ਆਹ ਕੀਤਾ, ਮੇਰੇ ਦਾਦੇ ਨੇ ਉਹ ਕੀਤਾ। ਮਤਲਬ ਜਿਸ ਤਰੀਕੇ ਕਰਨ ਨਾਲ ਉਹ ਪੇਸ਼ ਹੁੰਦਾ, ਉਹ ਤੋਂ ਇੱਕ ਗੱਲ ਦਾ ਅੰਦਾਜ਼ਾ ਸਪਸ਼ਟ ਲੱਗਦਾ ਹੈ ਕਿ ਜੇ BJP ਦੀ ਬੋਲੀ ਬੋਲ ਰਿਹਾ ਰਵਨੀਤ ਬਿੱਟੂ, ਤਾਂ ਫਿਰ ਅਜੇ ਤਾਂ ਸੱਤਾ 'ਚ ਆਏ ਨਹੀਂ, ਪੰਜਾਬ ਨੂੰ, ਪੰਜਾਬੀਆਂ ਨੂੰ, ਸਿੱਖਾਂ ਨੂੰ ਇਹ ਕਿਵੇਂ ਦੇਖਦੇ ਨੇ, ਇੱਥੋਂ ਅੰਦਾਜ਼ਾ ਲਾ ਲਓ। ਸਹੀ ਹੈ। ਤੇ ਜੇ ਸੱਤਾ 'ਚ ਆ ਗਏ ਫਿਰ ਇਹ ਕੀ ਕਰਨਗੇ, ਇੱਥੋਂ ਅੰਦਾਜ਼ਾ ਲਾ ਲਓ। ਜੇ ਬੋਲੀ BJP ਦੀ ਨਹੀਂ ਹੈ, ਫਿਰ BJP ਸਪਸ਼ਟ ਕਰੇ ਕਿ ਰਵਨੀਤ ਬਿੱਟੂ ਕਿਹਦੀ ਸ਼ਹਿ ਤੇ ਬੋਲ ਰਿਹਾ, ਕਿਉਂ ਬੋਲ ਰਿਹਾ। ਤੇ ਜੇ BJP ਚੁੱਪ ਹੈ ਤਾਂ ਮਤਲਬ BJP ਦੀ ਬੋਲੀ ਹੈ। ਫਿਰ ਦੂਸਰੇ ਪਾਸੇ ਬਿੱਟੂ ਕਹਿੰਦਾ ਵੀ 25,000 ਦੀਆਂ ਗੱਲਾਂ ਕਰੀਆਂ। ਇੱਕ ਪਾਸੇ ਕੁਝ ਹਿੰਦੂ ਧਿਰਾਂ ਜਿਹੜੇ ਕਹਿੰਦੇ 25,000 ਹਿੰਦੂ ਮਾਰਿਆ, 35,000 ਹਿੰਦੂ ਮਾਰਿਆ। ਬਈ ਮੈਨੂੰ ਦੱਸ ਦਿਓ ਕਿਸੇ ਵੀ ਹਿੰਦੂ ਸੰਗਠਨ ਨੇ ਕਿਸੇ ਹਿੰਦੂ ਪਰਿਵਾਰ ਦੀ ਜਾ ਕੇ ਬਾਂਹ ਫੜੀ, 35 ਦਾ ਘਰ ਗਣਾ ਦਿਓ ਜਿਹਨਾਂ ਤੇ ਤੁਸੀਂ ਘਰੇ ਜਾ ਕੇ ਪੁੱਛਿਆ ਹੋਵੇ ਕਿ ਕੀ ਹੋ ਗਿਆ ਤੁਹਾਡਾ। ਸਹੀ ਹੈ, ਬਿਲਕੁਲ ਜੀ, ਬਿਲਕੁਲ। ਇਸ ਨਾਲ ਦੁੱਖ ਵੰਡਾਇਆ, ਦਰਦ ਵੰਡਾਇਆ, ਦੱਸ ਦਿਓ ਮੈਨੂੰ। ਸੋ ਮੀਡੀਆ 'ਚ ਬੋਲ ਦੇਣ ਨਾਲ ਤੁਸੀਂ ਨਵਾਂ ਬਖੇੜਾ ਖੜਾ ਕਰ ਰਹੇ ਹੋ, ਲਿਆਓ ਕਿੱਥੇ ਆ। ਸਹੀ ਹੈ, ਬਿਲਕੁਲ ਜੀ। ਦੂਏ ਪਾਸੇ ਬਿੱਟੂ ਕਹਿੰਦਾ ਜੀ ਫਿਲਮ ਦੇ ਹਵਾਲੇ ਨਾਲ 25,000 ਅਣਪਛਾਤੀਆਂ ਸਿੱਖਾਂ ਦੀਆਂ ਲਾਸ਼ਾਂ ਦਾ ਮਾਮਲਾ ਆ ਗਿਆ ਜੀ, ਦੱਸੋ ਜੀ ਮੈਨੂੰ ਰਿਕਾਰਡ ਦੇ ਦਿਓ, ਨਹੀਂ ਤਾਂ ਫਿਰ ਮੈਂ ਕੇਸ ਕਰੂੰਗਾ, ਨਹੀਂ ਫਿਰ ਮੈਂ ਮਾਫੀ ਮੰਗ ਲੂੰਗਾ ਜੀ, ਤੁਸੀਂ ਰਿਕਾਰਡ ਦੇ ਦਿਓ। ਹੁਣ ਉਹ ਫਿਲਮ ਵਾਲਿਆਂ ਨੂੰ ਕਹਿ ਰਿਹਾ ਕਿ ਜਸਵੰਤ ਸਿੰਘ ਖਾਲੜਾ ਨੇ 3 ਸ਼ਮਸ਼ਾਨ ਘਾਟਾਂ ਦੇ ਹਵਾਲੇ ਨਾਲ 2000 ਦੇ ਪਲੱਸ ਅੰਕੜਿਆਂ ਦੀ ਗੱਲ ਕੀਤੀ। ਉਹ ਕਹਿੰਦੇ ਵੀ ਫਿਲਮ 'ਚ 25,000 ਦਾ ਜ਼ਿਕਰ ਆਉਂਦਾ ਜੀ। ਲਾਲਪੁਰਾ ਸਾਹਮਣੇ ਆਏ, ਤੁਸੀਂ ਅਸੀਂ ਅੰਕੜੇ ਦੇਣ ਦੀ ਲੋੜ ਨਹੀਂ, ਇਹਨਾਂ ਦੀ ਪਾਰਟੀ ਦਾ ਹੀ ਹੈ ਲਾਲਪੁਰਾ। ਲਾਲਪੁਰਾ ਸਾਹਮਣੇ ਆ ਕੇ ਕਹਿੰਦਾ ਕਿ ਬਿੱਟੂ ਜਿਹੜੇ ਅੰਕੜੇ ਮੰਗਦਾ ਹੈ ਉਹ ਫਿਲਮ ਵਾਲਿਆਂ ਤੋਂ ਮੰਗਣ ਦੀ ਬਜਾਏ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਤੋਂ ਮੰਗ ਲਵੇ, ਉੱਥੇ ਪਿਆ ਸਾਰਾ ਬਟਾਏ। ਸਹੀ ਹੈ, ਬਿਲਕੁਲ। 25,000 ਲੈ ਲਵੇ ਉੱਥੋਂ। ਸੋ ਫੇਰ ਦੱਸੋ ਮੈਨੂੰ, ਮਤਲਬ ਕਿ ਇਹਦਾ ਮਤਲਬ ਤੁਸੀਂ ਰਾਜਨੀਤਿਕ ਤਰੀਕੇ ਨਾਲ ਇਹ 'ਚ ਬਖੇੜਾ ਪਾ ਰਹੇ। ਪਰ ਜਿਹੜੀ ਚਰਚਾ ਅੱਜ ਖੜੀ ਹੈ ਜਸਵੰਤ ਸਿੰਘ ਖਾਲੜਾ ਦੀ ਫਿਲਮ ਦੇ ਆਧਾਰ ਤੇ ਹੈ। ਸਹੀ ਹੈ। ਤੇ ਤੁਸੀਂ ਉਹਦੇ ਵਿੱਚ ਹੋਰ ਚੀਜ਼ਾਂ ਨਾਲ ਲਿਆ ਕੇ ਜੋੜ ਕੇ ਜਾਣਬੁੱਝ ਕੇ ਉਹਨੂੰ ਰਲਗੱਡ ਕਰਕੇ ਮਾਹੌਲ ਵਿਗਾੜਨਾ ਚਾਹੁੰਦੇ ਹੋ। ਹੁਣ ਜਸਵੰਤ ਸਿੰਘ ਖਾਲੜਾ ਦੇ ਮਾਮਲੇ ਦੇ ਵਿੱਚ ਪਰਿਵਾਰ ਨੇ, ਉਹਨਾਂ ਦੇ ਨੇੜਲਿਆਂ ਨੇ ਅਦਾਲਤੀ ਪ੍ਰਕਿਰਿਆ ਤਹਿਤ CBI ਦੀ ਜਾਂਚ ਦੇ ਹਵਾਲੇ ਨਾਲ ਦਸਤਾਵੇਜ਼ੀ ਤੌਰ ਦੇ ਉੱਤੇ ਇੱਕ ਲੰਬੀ ਲੜਾਈ ਲੜੀ। ਜੀ ਜੀ। 1995 ਤੋਂ ਆ ਕੇ 2005 ਤੱਕ ਆਉਂਦਿਆਂ ਉਹ ਇਸ ਪ੍ਰਕਿਰਿਆ 'ਚ ਆਏ ਕਿ ਇੱਕ DSP, ਇੱਕ ASI, 4 ਹੋਰ ਇਹਨਾਂ ਨੂੰ ਸਜ਼ਾ ਹੋਈ ਜੀ। ਹੁਣ DSP ਤੇ ASI ਨੂੰ ਕਹਿੰਦੇ ਜੀ ਉਮਰ ਕੈਦ ਹੋ ਗਈ, 4 ਨੂੰ ਕਹਿੰਦੇ ਜੀ 7-7 ਸਾਲ ਦੀ ਸਜ਼ਾ ਹੋ ਗਈ। ਦੁਬਾਰਾ ਪੈਰਵੀ ਕੀਤੀ, ਜਦੋਂ ਜਹਿਦ ਚੱਲੀ,
ਉਹਦੇ ਵਿੱਚ ਏਐਸਆਈ ਕਲੀਅਰ ਹੋ ਕੇ ਬਰੀ ਹੋ ਗਿਆ। ਡੀਐਸਪੀ ਜਸਪਾਲ ਸਿੰਘ ਦੀ ਉਮਰ ਕੈਦ ਬਰਕਰਾਰ ਰਹਿ ਗਈ ਤੇ ਉਹਨਾਂ ਚਾਰਾਂ ਦੀ ਵੀ ਉਮਰ ਕੈਦ 'ਚ ਸਜ਼ਾ ਬਦਲ ਗਈ ਜੀ। ਇਹਨਾਂ ਦੀ 7 ਸਾਲੀ ਸੀ। ਹੁਣ ਮੈਨੂੰ ਨਹੀਂ ਪਤਾ ਕਿ ਇਹ ਕਹੀ ਜੀ ਸਜ਼ਾ ਹੁੰਦੀ ਜਿਹੜੀ 2005 ਚ ਸ਼ੁਰੂ ਹੋਵੇ ਤੇ 2022 ਤੱਕ ਆਉਂਦੇ ਕਹਿੰਦੇ ਜੀ ਨਿਬੜ ਗਿਆ ਜੀ ਕੰਮ, ਵਿਹਲੇ ਤੁਸੀਂ ਜਾਓ ਕਰਨ। ਸਹੀ ਹੋ ਗਿਆ ਜੀ ਕੰਮ। ਤੇ ਇਸ ਤਰੀਕੇ ਕਾਰਨ ਨਾਲ ਉਹਦੇ ਵਿੱਚੋਂ ਵੀ 2-2 ਸਾਲ ਬਾਹਰ ਰਿਹਾ ਡੀਐਸਪੀ ਜਸਪਾਲ। ਸਹੀ ਹੈ। 2 ਸਾਲ ਤੋਂ ਉੱਪਰ ਦਾ ਰਿਕਾਰਡ ਹੈ ਉਹਦਾ ਕਿ ਉਹਨੇ 2 ਸਾਲ 6 ਮਹੀਨੇ ਤੋਂ ਵੱਧ ਬਾਹਰ ਕੱਟੇ ਨੇ ਪੈਰੋਲ ਤੇ। ਠੀਕ ਹੈ। ਤੇ ਉਹ ਤੋਂ ਬਾਅਦ 2017 ਚ 18 ਚ 22 ਚ ਫਿਰ ਇਹ ਕੋਸ਼ਿਸ਼ਾਂ ਹੋਈਆਂ ਤੁਹਾਡੀਆਂ ਕਿ ਅਸੀਂ ਇਹਨੂੰ ਬਾਹਰ ਲਿਆਈਏ, ਇਹਦੀ ਰਿਹਾਈ ਕਰਾਈਏ। ਰਾਜਪਾਲ ਕੋਲ ਪਹੁੰਚ ਕੁੱਤੀ ਜਾਂਦੀ ਸੀ ਕਿ ਜੀ ਇਹਦੀ ਸਜ਼ਾ ਮਾਫ ਕਰ ਦਿਓ, ਇਹ ਤਾਂ ਬਹੁਤ ਵਧੀਆ ਬੰਦਾ ਜੀ। ਜੀ ਜੀ ਸਹੀ ਹੈ। ਹੁਣ ਬੇਸ਼ੱਕ ਪਿਛਲੀਆਂ ਸਰਕਾਰਾਂ ਨੇ ਪਿਛਲੇ ਰਾਜਪਾਲਾਂ ਨੂੰ ਤੇ ਸਹੀ ਨਹੀਂ ਪਾਈ ਜੀ, ਪਰ ਉਹਦੇ ਬਾਵਜੂਦ ਵੀ ਉਹਨਾਂ ਨੇ ਇਸ ਸਾਰੀ ਪ੍ਰਕਿਰਿਆ ਚ ਡੀਐਸਪੀ ਜਸਪਾਲ ਸਿੰਘ ਨੂੰ ਸਹੀ ਬੰਦਾ ਕਰਾਰ ਦੇਣ ਚ ਜਾਂ ਉਹਦੇ ਇਸ ਕਤਲ ਦੇ ਵਿੱਚ ਪੁਲਿਸੀ ਕਤਲ ਦੇ ਵਿੱਚ ਕਿਹੋ ਜਿਹਾ ਰੋਲ ਨਿਭਾਇਆ ਉਹਦਾ ਅੰਦਾਜ਼ਾ ਇਸ ਗੱਲ ਤੋਂ ਲਾ ਲਓ ਕਿ ਜਿਹੜੀ ਉਹ ਫਾਈਲ ਜਾਂਦੀ ਸੀ ਉਹਦੀ ਰਿਹਾਈ ਦੇ ਲਈ, ਉਸ ਫਾਈਲ ਦੇ ਉੱਤੇ ਲਿਖਿਆ ਹੁੰਦਾ ਸੀ ਕਿ ਜਸਵੰਤ ਸਿੰਘ ਖਾਲੜਾ ਤੇ ਡੀਐਸਪੀ ਜਸਪਾਲ ਸਿੰਘ ਦੀ ਨਿੱਜੀ ਰੰਜਿਸ਼ ਸੀ ਤੇ ਨਿੱਜੀ ਲੜਾਈ ਦੇ ਵਿੱਚ ਕਤਲ ਹੋ ਗਿਆ। ਠੀਕ ਹੈ ਜੀ। ਮਤਲਬ ਕਿਹਨੂੰ ਨਹੀਂ ਪਤਾ ਸੀ ਕਿ ਜੇਲ੍ਹ ਬਾਰਡ ਨੂੰ ਨਹੀਂ ਪਤਾ ਸੀ ਜਸਵੰਤ ਸਿੰਘ ਖਾਲੜੇ ਦਾ, ਕਿ ਜੇਲ੍ਹ ਮੰਤਰੀ ਨੂੰ ਨਹੀਂ ਪਤਾ ਸੀ ਜਸਵੰਤ ਸਿੰਘ ਖਾਲੜੇ ਦਾ, ਕਿ ਚੀਫ ਸੈਕਟਰੀ ਨੂੰ ਨਹੀਂ ਪਤਾ ਸੀ, ਕਿ ਡੀਜੀਪੀ ਨੂੰ ਨਹੀਂ ਪਤਾ ਸੀ, ਕਿ ਗ੍ਰਹਿ ਵਿਭਾਗ ਨੂੰ ਨਹੀਂ ਪਤਾ ਸੀ, ਕਿ ਸਮੇਂ-ਸਮੇਂ ਦੇ ਮੁੱਖ ਮੰਤਰੀ ਨੂੰ ਪਤਾ ਸੀ। ਕਿਹਨੂੰ ਨਹੀਂ ਪਤਾ ਸੀ ਕਿ ਜਸਵੰਤ ਸਿੰਘ ਖਾਲੜਾ ਕੌਣ ਸੀ ਤੇ ਉਹਨਾਂ ਨੇ ਕੀ ਕੀਤਾ ਸੀ ਤੇ ਕਿਉਂ ਮਾਰਿਆ ਗਿਆ। ਸਹੀ ਹੈ, ਬਿਲਕੁਲ। ਤੇ ਤੁਸੀਂ ਉਹਨੂੰ ਨਿੱਜੀ ਦੁਸ਼ਮਣੀ, ਉਹਦੀ ਜਾਇਦਾਦ ਦਾ ਮਸਲਾ ਸੀ ਕੋਈ, ਉਹਦੀ ਖੇਤ ਦਾ ਮਸਲਾ ਸੀ ਕੋਈ, ਉਹਦਾ ਵੱਟ ਦਾ ਮਸਲਾ ਸੀ ਕੋਈ, ਉਹਦਾ ਕੋਈ ਪੈਸੇ ਧੇਲੇ ਦਾ ਮਸਲਾ ਸੀ ਕੋਈ, ਦੱਸੋ ਮੈਨੂੰ ਕਿਹੜੀ ਨਿੱਜੀ ਰੰਜਿਸ਼। ਤੇ ਇਸ ਲਈ ਉਹ ਫਾਈਲ ਇੰਜ ਜਾਂਦੀ ਰਹੀ ਤੇ ਇੱਥੋਂ ਤੱਕ ਕਿ 2022 ਦੇ ਵਿੱਚ ਫਿਰ ਇਹਨਾਂ ਨੇ ਇੱਕੋ ਕੇਸ ਦਾ ਹਵਾਲਾ ਦੇ ਕੇ ਆਪਾਂ ਲੰਬੀ ਗੱਲ ਕਰ ਚੁੱਕੇ ਹਾਂ ਲੰਘੇ ਦਿਨਾਂ ਚ, ਉਹਦੇ ਪਰ ਕਿ ਰਾਜਪਾਲ ਤੋਂ ਕਿਵੇਂ, ਫਿਰ ਕਹਿੰਦੇ ਜੀ ਰਾਜਪਾਲ ਨੂੰ ਨਹੀਂ ਆਈ ਜੀ ਜਵਾਬ, ਤਾਂ ਫਿਰ 3 ਮਹੀਨੇ ਜਨਾਬ ਹੈ ਜਵਾਬ ਜੀ, ਫਿਰ ਉਹਦੇ ਆਧਾਰ ਦੇ ਉੱਤੇ ਸਰਕਾਰ ਆਪ ਪੈਰਵੀ ਕਰਕੇ ਜੀ ਜ਼ਮਾਨਤ ਦਵਾ ਸਕਦੀ। ਮਤਲਬ ਡੀਐਸਪੀ ਜਸਪਾਲ ਸਿੰਘ ਅੱਜ ਜ਼ਮਾਨਤ ਤੇ ਹੈ। ਤੇ ਕਿਹੜੀ ਜ਼ਮਾਨਤ ਹੈ ਜੀ ਜਿਹਦੇ ਵਿੱਚ ਪੱਕੀ ਹੋ ਰਿਹਾਈ ਹੋ ਜਾਵੇ। ਸਹੀ ਹੈ, ਬਿਲਕੁਲ। ਜਿਹਦੇ ਵਿੱਚ ਮੁੜ ਕੇ ਨਾ ਜ਼ਮਾਨਤੀ ਨੂੰ ਪੁੱਛਿਆ ਜਾਵੇ, ਨਾ ਜਿਹਨੂੰ ਜ਼ਮਾਨਤ ਦਿੱਤੀ ਨਾ ਉਹਨੂੰ ਪੁੱਛਿਆ ਜਾਵੇ, ਨਾ ਕਦੇ ਪੇਸ਼ ਹੋਵੇ, ਨਾ ਥਾਣੇ ਇਤਲਾਹ, ਨਾ ਅਦਾਲਤ 'ਚ ਕਦੇ ਹਾਜ਼ਰੀ ਕਦੋਂ। ਇਹ ਕਿਹੜੀ ਜ਼ਮਾਨਤ ਹੈ ਜੀ। ਸਹੀ ਹੈ। ਅੱਛਾ, ਹੁਣ ਤੱਕ ਜਸਪਾਲ ਸਿੰਘ ਦਾ ਮਾਮਲਾ ਚੱਲ ਰਿਹਾ ਸੀ, ਹੁਣ ਪਤਾ ਲੱਗ ਰਿਹਾ ਜਿਹੜੇ ਉਹ 4 ਸੀ ਉਹਨਾਂ 'ਚ 3 ਵੀ ਬਰੀ ਨੇ ਏਦਾਂ ਹੀ। ਸਿਰਫ ਇੱਕ ਰਹਿ ਗਿਆ, ਉਹ ਵੀ ਕਾਰਨ ਹੈ ਕਿ ਉਹਦੇ 4-5 ਹੋਰ ਕੇਸ ਸੀ। ਸਹੀ ਹੈ। ਨਹੀਂ, ਇਸ ਕੇਸ 'ਚ ਤਾਂ ਕਰ ਹੀ ਦੇਣਾ ਸੀ, ਉਹ ਵੀ ਛੁੱਟੀ ਹੈ। ਇਸ ਕੇਸ 'ਚ ਉਹਦੀ ਵੀ ਖਲਾਸੀ ਹੈ। ਇਹ ਜ਼ਮਾਨਤ ਤੇ ਹੀ ਰਿਹਾ ਕਰਕੇ ਤੌਰ ਤੇ ਫਿਰ ਇਹਦੇ ਲਈ ਮੌਜੂਦਾ ਸਰਕਾਰ ਨੂੰ ਕਿਉਂ ਨਹੀਂ ਸਵਾਲ ਆਊਗਾ ਵੀ ਤੁਹਾਡੇ ਰਾਜ ਸਾਰਾ ਕੁਝ ਹੋਇਆ ਜੀ। ਸਹੀ ਹੈ, ਬਿਲਕੁਲ। ਪਰ ਪਿਛਲੀਆਂ ਸਰਕਾਰਾਂ ਵੀ, ਪਿਛਲੇ ਅਫਸਰ ਵੀ, ਅਧਿਕਾਰੀ ਵੀ ਕਿਵੇਂ ਇਹਨਾਂ ਦੀ ਪੁਸਤ ਪਨਾਹੀ ਕਰਦੇ ਸੀ। ਕੱਲ ਐਡਵੋਕੇਟ ਸੀਗੇ ਸਾਡੇ ਨਾਲ ਸਰਬਜੀਤ ਸਿੰਘ ਵੇਰਕਾ, ਜਿਹੜੇ ਮਨੁੱਖੀ ਅਧਿਕਾਰ ਸੰਗਠਨ ਨਾਲ ਵੀ ਜੁੜੇ ਨੇ, ਉਹ ਕਹਿੰਦੇ ਵੀ ਜਦੋਂ ਇਹ ਲੋਕ ਤਰੀਕਾਂ ਤੇ ਆਉਂਦੇ ਸੀ ਜਿਨ੍ਹਾਂ ਪੁਲਿਸ ਵਾਲਿਆਂ ਦੇ ਉੱਤੇ ਝੂਠੇ ਤਸ਼ੱਦਦ ਦਾ, ਕਤਲ ਦਾ, ਇਹ ਸਾਰਾ ਕੁਝ ਹੁੰਦਾ ਸੀ ਜੀ, ਤਾਂ ਉਹਨਾਂ ਨੂੰ ਜਦੋਂ ਤਰੀਕਾਂ ਤੇ ਲਿਆ ਜਾਂਦਾ ਸੀ ਤਾਂ ਉੱਥੇ ਉਹਨਾਂ ਦੇ ਲਈ ਵਿਸ਼ੇਸ਼ ਤੌਰ ਤੇ ਲੰਚ ਦੇ ਵਿੱਚ ਜਿਵੇਂ ਜੱਜਾਂ ਨੂੰ ਰੋਟੀ ਖਿਲਾਈ ਜਾਂਦੀ, ਉਵੇਂ ਇਹਨੂੰ ਰੋਟੀ ਖਿਲਾਉਂਦੇ ਸੀ ਪੁਲਿਸ ਵਾਲੇ। ਉਵੇਂ ਇਹਨਾਂ ਦੇ ਲਈ ਖਾਣੇ ਪੀਣੇ, ਚਾਹ ਪਾਣੀ ਸਾਰਾ ਕੁਝ ਪ੍ਰਬੰਧ ਹੁੰਦਾ ਸੀ। ਤੇ ਜਿਹੜੇ ਵਿਚਾਰੇ ਅਸਲ ਦੇ ਜਿਨ੍ਹਾਂ ਨੇ ਆਪਣੇ ਪੁੱਤ ਗਵਾਏ, ਜਵਾਕ ਗਵਾਏ, ਉਹ ਆਉਂਦੇ ਸੀ, ਉਹ ਖੜੇ ਰਹਿੰਦੇ ਸੀ ਧੁੱਪੇ ਬਾਹਰ। ਸੋ ਇਹ ਜਿਹਾ ਜਦੋਂ ਤਰੀਕਾਕਾਰ ਇੱਥੋਂ ਦਾ ਲਾ ਲਓ, ਉਸੇ ਪ੍ਰਕਿਰਿਆ ਦੇ ਵਿੱਚ ਚਾਹੇ ਉਹ ਮਤਲਬ ਕਿ ਉਸ ਸਮੇਂ ਦੀ ਸਰਕਾਰ ਬੇਅੰਤ ਸਿੰਘ ਦੀ ਸਰਕਾਰ ਸੀ, ਚਾਹੇ ਉਸ ਤੋਂ ਬਾਅਦ ਬਾਦਲਾਂ ਦੀ ਸਰਕਾਰ ਆਈ, ਚਾਹੇ ਉਹਦੇ ਵਿੱਚ ਕੈਪਟਨ ਦੀ ਆਈ, ਚਾਹੇ ਉਹਦੇ ਚ ਹੁਣ ਭਗਵੰਤ ਮਾਨ ਵਾਲੀ ਆ ਗਈ। ਜਸਵੰਤ ਸਿੰਘ ਖਾਲੜਾ ਦੇ ਕਾਤਲਾਂ ਦੇ ਵਿੱਚ ਡੀਐਸਪੀ ਜਸਪਾਲ ਸਿੰਘ ਤੋਂ ਲੈ ਕੇ ਉਹ 4 ਬੰਦਿਆਂ ਤੱਕ ਉਹਨਾਂ ਨੂੰ ਤਨਖਾਹਾਂ ਤੇ ਪੈਨਸ਼ਨਾਂ ਪੂਰੀਆਂ ਮਿਲ ਰਹੀਆਂ। ਸਹੀ। ਜਦੋਂ ਤੱਕ ਨੌਕਰੀ ਪੀਰੀਅਡ ਸੀ ਉਹਨਾਂ ਨੂੰ ਤਨਖਾਹਾਂ ਮਿਲੀਆਂ, ਜਿਹਦੀ ਰਿਟਾਇਰ ਹੋ ਗਈ ਕਿ ਪੈਨਸ਼ਨ ਮਿਲਣੀ ਸ਼ੁਰੂ ਹੋ ਗਈ। ਇਹ ਮੈਨੂੰ ਦੱਸੋ ਜੀ, ਜੇ ਕਿਸੇ ਅਧਿਕਾਰੀ ਦੇ ਖਿਲਾਫ ਕੋਈ ਨਿੱਜੀ ਸ਼ਿਕਾਇਤ ਵੀ ਆ ਜਾਵੇ ਨਾ, ਕੋਈ ਪਰਿਵਾਰਕ ਪਤੀ ਪਤਨੀ ਦੇ ਤਲਾਕ ਦਾ ਵੀ ਨੋਟਿਸ ਆ ਜਾਵੇ ਨਾ, ਜਦੇ ਅੱਧੀ ਤਨਖਾਹ ਵੱਢ ਕੇ ਦੂਏ ਪਾਸੇ ਦੇਣੀ ਸ਼ੁਰੂ ਕਰ ਦਿੰਦੇ ਆ ਜੀ। ਜੇ ਕੋਈ ਵਿਭਾਗੀ ਕਾਰਵਾਈ, ਮਾੜੀ ਜਿਹੀ ਇਨਕੁਆਇਰੀ ਵੀ ਆ ਜਾਵੇ ਨਾ, ਪਹਿਲਾਂ ਤਨਖਾਹ ਪੱਤੇ ਰੋਕ ਦਿੰਦੇ ਆ ਜਦੇ। ਤੇ ਇੱਥੇ ਤੁਸੀਂ ਉਹਨਾਂ ਦੇ ਉੱਤੇ ਦੋਸ਼ ਸਾਬਤ ਹੋ ਗਏ, ਉਹਨਾਂ ਨੂੰ ਉਮਰ ਕੈਦ ਦੀਆਂ ਸਜ਼ਾਵਾਂ ਹੋ ਗਈਆਂ ਤੇ ਤੁਸੀਂ ਉਹਨਾਂ ਦੀ ਤਨਖਾਹ ਪੱਤੇ ਦੇ ਰਹੇ ਹੋ। ਫਿਰ ਸਹੀ ਹੈ, ਬਿਲਕੁਲ। ਇਹਦਾ ਆਹ ਮਾਮਲਾ ਹੁਣ ਜਸਵੰਤ ਸਿੰਘ ਖਾਲੜਾ ਦੇ ਹਵਾਲੇ ਨਾਲ ਖੁੱਲ ਗਿਆ। ਤਾਂ ਦੱਸੋ ਕਿਹੜੀ ਸਰਕਾਰ ਨੇ ਕਦੇ ਇਹਦੇ ਤੇ ਪੈਨ ਚਲਾਇਆ ਕਿ ਨਹੀਂ ਦੇਣੀ ਚਾਹੀਦੀ? ਜਾਂ ਫਿਰ ਅਫਸਰ ਇੰਨੇ ਤੇਜ਼ ਨੇ ਤੁਹਾਨੂੰ ਪਤਾ ਹੀ ਨਹੀਂ ਕੁਝ, ਫਿਰ ਕਾਹਦੇ ਮੁੱਖ ਮੰਤਰੀ ਹੋ, ਕਾਹਦੀ ਸਰਕਾਰ ਹੋ? ਸਹੀ ਹੈ।
ਭਗਵੰਤ ਮਾਨ ਜੀ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ ਸਕੂਲ ਵਾਲੇ ਮਾਮਲੇ ਤੇ ਕਿ ਲਓ ਜੀ ਅਸੀਂ ਫੀਸ ਨਹੀਂ ਵਧਾ ਸਕਣਗੇ ਪ੍ਰਾਈਵੇਟ ਸਕੂਲ, ਅਸੀਂ ਜੀ ਰਾਜਪਾਲ ਨੇ ਮੋਹਰ ਲਾਤੀ ਜੀ, ਧੰਨਵਾਦ ਕਾਨੂੰਨ ਬਣਾਤਾ। ਪਰ ਜਿਹੜੇ ਤਾਜ਼ੇ ਮਾਮਲਾ ਚੱਲ ਰਹੇ ਨੇ ਉਹ ਤੋਂ ਕਿਉਂ ਭੱਜ ਰਹੇ ਹੋ? ਦਿਓ ਨਾ ਜਵਾਬ। ਸਹੀ ਹੈ। ਨਾ ਤੁਸੀਂ ਆਪਣੇ ਵੀਡੀਓ ਵਾਲੇ ਮਾਮਲੇ ਤੁਹਾਨੂੰ ਲੱਗਿਆ ਕਿ ਵੀਡੀਓ ਵਾਲਾ ਮਾਮਲਾ ਵੀ ਬਚ ਗਿਆ, ਹੁਣ ਐਕਟ ਵਾਲਾ ਮਾਮਲਾ ਵੀ ਬਚ ਗਿਆ ਹੁਣ ਕਿਉਂਕਿ ਆਹ ਮਾਮਲਾ ਚੱਲ ਰਿਹਾ। ਇਸ ਮਸਲੇ ਤੇ ਫਾਰਮੂਲਾ ਬਣਾ ਲਿਆ ਆਮ ਆਦਮੀ ਪਾਰਟੀ ਨੇ, ਬੋਲਣਾ ਹੀ ਨਹੀਂ ਖਾਲੜੇ ਵਾਲੇ ਮਾਮਲੇ ਤੇ, ਹੁਣ ਚੁੱਪ ਕਰ ਲਓ। ਠੀਕ ਹੈ। ਭਗਵੰਤ ਮਾਨ ਜੀ ਜਵਾਬ ਦਿਓ ਕਿ ਤੁਹਾਡੇ ਰਾਜ ਦੇ ਵਿੱਚੋਂ ਬਾਹਰ ਕਿਵੇਂ ਆਏ? ਪਿਛਲੀਆਂ ਸਰਕਾਰਾਂ ਵਾਂਗ ਤੁਹਾਡੇ ਰਾਜ 'ਚ ਵੀ ਉਹਨਾਂ ਦੀਆਂ ਤਨਖਾਹਾਂ ਪੈਨਸ਼ਨਾਂ ਕਿਉਂ ਬਰਕਰਾਰ ਨੇ? ਸਹੀ ਹੈ। ਪਹਿਲੇ ਤਾਂ ਮਿਲੇ ਵੇ ਸੀ, ਤੁਸੀਂ ਵੀ ਮਿਲੇ ਵੇ ਹੋ ਫਿਰ। ਪਹਿਲੇ ਤਾਂ ਬੇਈਮਾਨ ਸੀ, ਭ੍ਰਿਸ਼ਟ ਸੀ। ਹਾਂ, ਤੁਸੀਂ ਵੀ ਭ੍ਰਿਸ਼ਟ ਤੇ ਬੇਈਮਾਨ ਹੋ, ਇਹਦਾ ਮਤਲਬ ਸਹੀ ਦਿਓ ਜਵਾਬ। ਕੱਲ ਜਦੋਂ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਸਵਾਲ ਕੀਤਾ ਜਸਵੰਤ ਸਿੰਘ ਖਾਲੜਾ ਦੇ ਹਵਾਲੇ ਨਾਲ, ਫਿਲਮ ਦੇ ਹਵਾਲੇ ਨਾਲ ਜੀ, ਤੇ ਮੁੱਖ ਮੰਤਰੀ ਸਾਹਿਬ ਜਵਾਬ ਦੇਣ ਦੀ ਬਜਾਏ ਪ੍ਰੈਸ ਕਾਨਫਰੰਸ ਛੱਡ ਕੇ ਭੱਜ ਗਏ। ਜਵਾਬ ਹੈ ਹੀ ਨਹੀਂਗਾ। ਫਿਰ ਇੱਕ ਸਾਈਡ ਵੀਡੀਓ ਬਣਾ ਕੇ ਭੇਜ ਦਿੰਦੇ, ਪ੍ਰੈਸ ਕਾਨਫਰੰਸ ਕਾਹਨੂੰ ਕਰਨੀ ਸੀ? ਅਸਲ 'ਚ ਤੁਹਾਨੂੰ ਲੱਗਦਾ ਕਿ ਤੁਹਾਡੇ ਪਸੰਦੀਦਾ ਹੀ ਪੱਤਰਕਾਰ ਬੁਲਾਏ ਜਾਂਦੇ ਨੇ ਉੱਥੇ ਤੇ ਉਹਨਾਂ ਨੇ ਥੋੜਾ ਸਵਾਲ ਕਰ ਲੈਣਾ ਜੀ। ਉਹ ਵਿੱਚੋਂ ਇੱਕ ਅੱਧੇ ਦਾ ਕਿਸ ਦਾ ਜਿਗਰਾ ਨਿਕਲਿਆ ਆਉਂਦਾ, ਹਿੰਮਤ ਆ ਜਾਂਦੀ ਹੈ, ਪੱਤਰਕਾਰੀ ਜਾਗ ਆਉਂਦੀ, ਉਹਨੂੰ ਸਵਾਲ ਕਰ ਲਿਆ। ਸਾਡੇ ਵਰਗਿਆਂ ਤਾਂ ਅੰਦਰ ਨਹੀਂ ਆਉਣ ਦਿੰਦੇ ਤੁਸੀਂ ਕਿੰਨਾ। ਸਹੀ ਹੈ। ਸੋ ਇਸ ਲਈ ਇੱਥੋਂ ਦਾ ਯਾਰ ਰੋ ਕਿ ਸਿਸਟਮ ਚੱਲ ਕਿਵੇਂ ਰਿਹਾ, ਇਹ ਸਾਰੇ ਵਰਤਾਰੇ ਦੇ ਪਿੱਛੇ ਖੇਲ ਕੀ ਹੈ? ਤੁਸੀਂ ਨਿੱਜੀ ਦੁਸ਼ਮਣੀ ਦਾ ਕੇਸ ਦਿਖਾ ਰਹੇ ਹੋ ਉਹਨੂੰ ਤੇ ਫਿਰ ਉਹਨਾਂ ਨੂੰ ਰਿਹਾਈਆਂ ਵੀ ਦੇ ਰਹੇ ਹੋ ਤੇ ਉਹਨਾਂ ਦੇ ਤਨਖਾਹ ਭੱਥੇ ਵੀ ਦੇ ਰਹੇ ਹੋ, ਤਾਂ ਫਿਰ ਇਹਦਾ ਮਤਲਬ ਸਟੇਟ ਕਿਹਨਾਂ ਨਾਲ ਮਿਲਦੀ ਹੈ ਤੇ ਕਿਵੇਂ ਮਿਲਦੀ ਹੈ, ਇੱਥੋਂ ਦਾ ਜਾਂਦਾ। ਸਹੀ ਹੈ ਜੀ, ਬਿਲਕੁਲ। ਬੀਬੀ ਖਾਲੜਾ ਦੀ ਗੱਲ ਕਰੀਏ, ਉਹਨਾਂ ਵੱਲੋਂ ਵੀ ਕਹਿੰਦੇ ਪੀਪਲ ਕਮਿਸ਼ਨ ਬਣਾਉਣ ਦੀ ਮੰਗ ਆਈ ਹੈ ਜੀ। ਦੇਖੋ, ਬੀਬੀ ਖਾਲੜਾ ਪਰਮਜੀਤ ਕੌਰ ਖਾਲੜਾ ਹੋਰਾਂ ਵੱਲੋਂ ਲਗਾਤਾਰ ਇਸ ਪਹਿਲੂ ਨੂੰ ਉਭਾਰਿਆ ਗਿਆ ਕਿ ਅਸੀਂ ਉਸ ਸਮੇਂ ਜਦੋਂ ਅਕਾਲੀ ਦਲ ਦੀ ਸਰਕਾਰ ਸੀ, ਉਹਨਾਂ ਚੋਣ ਮੈਨੀਫੈਸਟੋ ਦੇ ਹਵਾਲੇ ਨਾਲ ਇਹ ਗੱਲ ਉਮੀਦ ਵਧਾਈ ਗਈ ਕਿ ਹਾਂ ਜੀ ਕਮਿਸ਼ਨ ਬਣਾਵਾਂਗੇ, ਜਾਂਚ ਹੋਊਗੀ। ਪਰ ਕਹਿੰਦੇ ਬਾਅਦ ਚੋਂ ਜਦੋਂ ਅਸੀਂ ਗਏ, ਸਾਨੂੰ ਕਹਿੰਦੇ ਬੀਬਾ ਜੀ ਕੋਈ ਮਿਨਿਸਟਰੀ ਲੈਣੀ ਹੈ ਤਾਂ ਦੱਸੋ, ਹੈ ਨਾ, ਤੇ ਤੁਸੀਂ ਨਹੀਂ ਆਪਣੇ ਜਵਾਕ ਪਾਲੋ, ਛੱਡੋ ਇਹਨਾਂ ਚੀਜ਼ਾਂ ਨੂੰ, ਕੀ ਕਰਨਾ ਰਹਿਣ ਦਿਓ। ਸੋ ਅਣਦੇਖੀ ਹੋਈ। ਉਸ ਤੋਂ ਬਾਅਦ ਲੰਬੀ ਜਦੋਜਹਿਦ ਚੱਲੀ ਗਈ ਤੇ ਆਹ ਦਿਨ ਆ ਗਏ ਜੀ। ਤੇ ਜਦੋਂ ਹੁਣ ਇਹ ਰਾਜ ਤੁਰਨ ਲੱਗੇ ਕਿ ਉਹਨੂੰ ਤਾਂ ਰਿਹਾਈਆਂ ਦਿੱਤੀਆਂ, ਸਾਰਾ ਕੁਛ ਕੀਤਾ। ਹੁਣ ਇਹ ਸਭ ਦੇ ਵਿੱਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੇ ਅੱਜ ਦੇ ਦਿਨ ਮਤਲਬ ਕਿ ਹਰੀਕੇ ਪੱਤਣ ਤੇ ਅਰਦਾਸ ਕਰਾਉਣ ਦਾ ਤੈਅ ਕੀਤਾ। ਠੀਕ ਹੈ ਜੀ। ਦੇਖੋ, ਇਹਦੇ ਨਾਲ ਨਾ ਤਾਂ ਗਿਆ ਨੇ ਮੁੜਿਆ ਆਉਣਾ ਤੇ ਨਾ ਹੀ ਮਤਲਬ ਕਿ ਇਹ ਕੋਈ ਇਸ ਤਰੀਕੇ ਕਰਨ ਵਾਲਾ ਕਿ ਇਹਦੇ ਨਾਲ ਕੋਈ ਮੂਵਮੈਂਟ ਦੀ ਪ੍ਰਕਿਰਿਆ। ਸਹੀ ਹੈ। ਪਰ ਇੱਕ ਸੰਵੇਦਨਾ ਹੁੰਦੀ ਹੈ ਕਿਉਂਕਿ ਆਪਾਂ ਉਹ ਲੋਕ ਹੈ ਜਿੱਥੇ ਮੰਨਿਆ ਜਾਂਦਾ ਕਿ ਜਾਣ ਵਾਲਾ ਜੀ ਚੱਲ ਜਾਵੇ ਜੀ ਜੀ ਤਾਂ ਮਨ ਨੂੰ ਸ਼ਾਂਤੀ, ਸਕੂਨ, ਤਸੱਲੀ ਤਾਂ ਮਿਲਦੀ ਹੈ ਜਦੋਂ ਆਪਣੇ ਹੱਥੀ ਅਸੀਂ ਉਸ ਦੇਹ ਦਾ ਸੰਸਕਾਰ ਕਰ ਲਈਏ। ਬਿਲਕੁਲ ਜੀ। ਆਪਾਂ ਉਹਨੂੰ ਕਹਿੰਦੇ ਮਿੱਟੀ ਸਾਂਭ ਲਈ। ਅੱਜ ਤੱਕ ਕਿੰਨੀਆਂ ਹੀ ਉਹ ਲਾਸ਼ਾਂ ਜਿਹੜੀਆਂ ਨਹਿਰਾਂ 'ਚ ਰੋੜ ਦਿੱਤੀਆਂ ਗਈਆਂ, ਉਹਨਾਂ ਦਿਨਾਂ 'ਚ ਰਾਜਸਥਾਨ ਦੇ ਆંકੜੇ ਕਢਾ ਕੇ ਦੇਖ ਲਓ, ਉੱਥੇ ਰੋਜ਼ ਜਿੰਨੀਆਂ ਲਾਸ਼ਾਂ ਜਾਂਦੀਆਂ ਸੀ ਕਿਉਂਕਿ ਉਸ ਸਮੇਂ ਇੰਨਾ ਮੀਡੀਆ, ਵੀਡੀਓ, ਇਹ ਉਹ ਸੋਸ਼ਲ ਮੀਡੀਆ ਨਹੀਂ ਸੀਗਾ, ਨਹੀਂ ਤਾਂ ਕਿੰਨੀਆਂ ਵੀਡੀਓ ਜਿਹੀਆਂ ਬਣੀਆਂ ਹੁੰਦੀਆਂ। ਫਿਰ ਵੀ ਕਈ ਤਸਵੀਰਾਂ, ਕਈ ਤੱਥ ਸਾਹਮਣੇ ਆਉਂਦੇ ਰਹਿੰਦੇ ਨੇ ਜੀ ਜੀ, ਹੈ ਨਾ। ਤੇ ਉਹ ਸਾਰਾ ਕੁਛ ਨਹਿਰ 'ਚ ਰੋੜੀਆਂ ਗਈਆਂ ਤੇ ਫਿਰ ਹੈ ਨਾ ਮਤਲਬ ਕਿ ਸਤਲੁਜ 'ਚ ਬਹਾਤੀਆਂ ਤੇ ਇੱਧਰ ਦੂਸਰੇ ਪਾਸੇ ਝੂਠੇ ਪੁਲਿਸ ਮੁਕਾਬਲਿਆਂ ਦੀ ਪ੍ਰਕਿਰਿਆ ਜੀ। ਹੁਣ ਇਹ ਸਭ ਦੇ ਵਿੱਚ ਪੰਜਾਬ ਦੇ ਵਿੱਚ ਜੇ ਖਾੜਕੂ ਮਰੇ ਤਾਂ ਖਾੜਕੂਆਂ ਦੇ ਨਾਂ ਤੇ ਤੁਸੀਂ ਮੁੱਛ ਪੁੱਟ ਵਿਚਾਰੇ ਨੌਜਵਾਨ ਸਧਾਰਨ ਮੁੰਡੇ ਵੀ ਘਰਾਂ ਦੇ ਚੱਕ ਕੇ ਮਾਰੇ। ਤੇ ਇਸ ਪ੍ਰਕਿਰਿਆ ਦੇ ਤਹਿਤ ਕਈਆਂ ਨੇ ਆਪਣੀਆਂ ਨਿੱਜੀ ਦੁਸ਼ਮਣੀਆਂ ਵੀ ਕੱਢ ਕੇ ਆਮ ਸਧਾਰਨ ਲੋਕ ਵੀ ਮਾਰੇ ਜੀ ਜੀ, ਹੈ ਨਾ। ਉਹਨਾਂ 'ਚ ਹਿੰਦੂ ਵੀ ਨੇ, ਉਹਨਾਂ 'ਚ ਸਿੱਖ ਵੀ ਨੇ, ਉਹਨਾਂ 'ਚ ਆਮ ਹੋਰ ਭਾਈਚਾਰਿਆਂ ਦੇ ਲੋਕ ਵੀ ਨੇ। ਉਹਦੇ ਵਿੱਚੋਂ ਕੁਝ ਟਾਰਗੇਟ ਕਿਲਿੰਗ ਵੀ ਹੋਈਆਂ ਤੇ ਉਹਦੇ ਦਰਮਿਆਨ ਪੁਲਿਸ ਵਾਲੇ ਵੀ ਮਾਰੇ ਗਏ। ਮਤਲਬ ਪੰਜਾਬ ਕਿੰਨਾ ਮਰਿਆ ਅੱਜ ਤੱਕ ਦਾ ਇਹ ਡਾਟਾ ਹੈ ਕਿਸੇ ਕੋਲ? ਨਾ ਕੋਈ ਵੀ ਨਹੀਂ, ਕਿਤੇ ਕੋਲ ਅਧਿਕਾਰ ਕਾਂਕੜਾ। ਤੇ ਕੌਣ ਰੋਕਦਾ ਹੈ ਕਿ ਡਾਟੇ ਨੂੰ? ਸਰਕਾਰ ਨੂੰ ਕੌਣ ਰੋਕਦਾ ਹੈ? ਜਸਵੰਤ ਸਿੰਘ ਖਾਲੜਾ ਨਿੱਜੀ ਤੌਰ ਤੇ ਆਪਣੇ ਤਰੀਕੇ ਕਾਰਨ ਨਾਲ ਉਹਨੇ ਅਣਪਛਾਤੀਆਂ ਲਾਸ਼ਾਂ ਦੀ ਜੇ ਪਹਿਲਕਦਮੀ ਕੀਤੀ ਤਾਂ ਮੈਨੂੰ ਦੱਸੋ ਨਾ ਕਿ ਹੋਰ ਕਿਹੜੀ ਧਿਰ ਜੰਮੀ ਜਿਹਨੇ ਕਿਹਾ ਕਿ ਅਸੀਂ ਕਰਦੇ ਹਾਂ ਜੀ ਬਾਕੀ ਸਾਰੀਆਂ ਦੀ ਇਕੱਤਰਤਾ। ਜੇ ਧਿਰ ਨਹੀਂ ਕੋਈ ਸੰਸਥਾ ਦੱਸ ਦਿਓ ਮੈਨੂੰ, ਜੇ ਸੰਸਥਾ ਨਹੀਂ ਕੋਈ ਸਰਕਾਰ ਦੱਸ ਦਿਓ ਮੈਨੂੰ, ਕੋਈ ਵੀ ਨਹੀਂਗਾ। ਤਾਂ ਇਹਦਾ ਮਤਲਬ ਤੁਸੀਂ ਸਹੀ ਡਾਟਾ ਲੋਕਾਂ ਸਾਹਮਣੇ ਲਿਆਉਣ ਤੋਂ ਖੁਦ ਡਰਦੇ ਹੋ ਤੇ ਜਿਹੜਾ ਡਾਟਾ ਲਿਆਂਦਾ ਵੀ ਜੇ ਖਾਲੜਾ ਨੇ, ਤੁਸੀਂ ਉਹ ਵੀ ਜਨਤਕ ਹੋਣ ਤੋਂ ਡਰਦੇ ਹੋ ਜੀ ਜੀ। ਤੇ ਇੰਨੇ ਸਾਲਾਂ ਬਾਅਦ ਵੀ ਤੁਹਾਨੂੰ ਡਰ ਲੱਗਦਾ ਕਿ ਉਹ ਫਿਲਮ ਰਾਹੀਂ ਵੀ। ਤੇ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਅੱਜ ਉੱਥੇ ਵੱਡੀ ਇਕੱਤਰਤਾ ਹੋਏਗੀ ਹਰੀਕੇ ਪੱਤਣ ਜੀ ਜੀ, ਉੱਥੇ ਸੰਗਤਾਂ ਪਹੁੰਚਣਗੀਆਂ। ਇਹ ਸਿਰਫ ਇੱਕ ਸੰਕੇਤਕ ਪ੍ਰਗਟਾਵਾ ਹੈ ਕਿ ਅਸੀਂ ਉਹਨਾਂ ਰੂਹਾਂ ਦੀ ਸ਼ਾਂਤੀ ਦੇ ਲਈ ਅੰਤਮ ਅਰਦਾਸ ਕਰਤੀ। ਇਸ ਮੌਕੇ ਸਿੰਬੋਲਿਕ ਤੌਰ ਤੇ ਬਹੁਤ ਮਹੱਤਵ ਰੱਖਦਾ ਹੈ ਨਾ।
ਤੇ ਪਰ ਉਹਦੇ ਨਾਲ ਹੁਣ ਇਹ ਮਾਮਲਾ ਖੜਾ ਹੈ ਕਿ ਜੇ ਸਰਕਾਰਾਂ ਨਹੀਂ ਕਰ ਰਹੀਆਂ, ਕੋਈ ਧਿਰ ਨਹੀਂ ਕਰ ਰਹੀ, ਕੋਈ ਰਾਜਨੀਤਿਕ ਜਮਾਤ ਨਹੀਂ ਕਰ ਰਹੀ ਇਹਦੇ ਲਈ, ਤਾਂ ਫਿਰ ਜਥੇਦਾਰ ਸਾਹਿਬ ਪਹਿਲ ਕਦਮੀ ਕਰਦੇ ਨੇ। ਬੀਬੀ ਖਾਲੜਾ ਕਹਿੰਦੀ ਕਿ ਜਥੇਦਾਰ ਸਾਹਿਬ ਬਣਾ ਦਿਓ ਕੋਈ ਕਮਿਸ਼ਨ, ਤੁਸੀਂ ਸਹੀ ਹੈ ਕਰੋ ਸਾਰੇ ਪੰਜਾਬ ਦੇ ਵਿੱਚ ਕਿ ਕੁੱਲ ਕਿੰਨੀਆਂ ਲਾਸ਼ਾਂ, ਉਹਦੇ ਵਿੱਚ ਆਵੇ ਡਾਟਾ ਪੂਰਾ ਕਿ ਹਾਂ ਭਾਈ ਪੰਜਾਬ 'ਚ ਇੰਨੇ ਲੋਕ ਮਾਰੇ ਗਏ ਉਸ 80-90 ਦੇ ਦਹਾਕੇ ਦੇ ਵਿੱਚ, ਉਹਨਾਂ 'ਚੋਂ ਇੰਨੇ ਖਾੜਕੂ 'ਚ ਸੀਗੇ, ਇੰਨੇ ਖਾੜਕੂ ਨਹੀਂ ਸੀ, ਉਹਨਾਂ ਨੂੰ ਝੂਠੇ ਮਾਰਿਆ ਖਪਾਇਆ, ਇੰਨੇ ਆਮ ਲੋਕ ਮਾਰੇ ਗਏ, ਉਹਨਾਂ 'ਚ ਹਿੰਦੂ ਇੰਨੇ ਸੀ, ਸਿੱਖ ਇੰਨੇ ਸੀ, ਮੁਸਲਮਾਨ ਇੰਨੇ ਸੀ, ਹੋਰ ਵਰਗਾਂ ਦੇ ਇੰਨੇ ਸੀ, ਦੇ ਦਿਓ ਡਾਟਾ, ਸਹੀ ਤੇ ਲਿਆਓ। ਉਹਦੇ ਵਿੱਚ ਨੌਕਰੀ ਪੇਸ਼ੇ ਤੇ ਪੁਲਿਸ ਵਾਲੇ ਇੰਨੇ ਮਾਰੇ ਗਏ, ਉਹ ਇੰਨੇ ਮਾਰੇ ਗਏ, ਦੋ ਡਾਟਾ ਪੂਰਾ। ਤੇ ਕਿਹਨੇ ਕਿਹਦੇ ਪਰਿਵਾਰਾਂ ਦੀ ਬਾਂਹ ਫੜੀ ਇਹ ਵੀ ਦੱਸ ਦਿਓ ਨਾ। ਸਹੀ ਹੈ, ਬਿਲਕੁਲ ਜੀ ਬਿਲਕੁਲ। ਜਿਹੜੇ ਅੱਜ ਫਿਲਮ ਵਾਲਾ ਸੱਚ ਦੇਖਣ ਦੇ ਲਈ ਲੋਕਾਂ ਦੀ ਕਚਹਿਰੀ 'ਚ ਨਹੀਂ ਬੈਠ ਸਕਦੇ, ਮੈਨੂੰ ਦੱਸੋ। ਪਿੰਡਾਂ 'ਚ ਫਿਲਮ ਦਿਖਾਈ ਜਾ ਰਹੀ ਹੈ, ਉਹਦੇ ਵਿੱਚ ਕੋਈ ਰਾਜਨੀਤਿਕ ਧਿਰ ਕਹਿੰਦੀ ਹੋਵੇ ਕਿ ਅਸੀਂ ਮੂਹਰੇ ਆ ਕੇ ਬੈਠੇ ਆ ਜੀ, ਨਾਲ ਲਓ, ਕੋਈ ਵੀ ਨਹੀਂ। ਕਿੱਥੇ ਨੇ ਲੋਕਾਂ ਦੇ ਲੀਡਰ? ਤੋ ਇਸ ਲਈ ਲੀਡਰ ਉਸ ਸਮੇਂ ਵੀ ਪਿੱਠ ਪਿੱਛੇ ਸੀ, ਲੀਡਰ ਅੱਜ ਵੀ ਪਿੱਠ ਪਿੱਛੇ ਨੇ। ਲੀਡਰ ਉਸ ਸਮੇਂ ਵੀ ਪੰਜਾਬ ਕੰਨੀ ਪਿੱਠ ਕਰਕੇ ਖੜੇ ਸੀ, ਲੀਡਰ ਅੱਜ ਵੀ ਪੰਜਾਬ ਕੰਨੀ ਪਿੱਠ ਕਰਕੇ ਖੜੇ ਨੇ। ਸੋ ਇਹ ਸਾਰੇ ਵਰਤਾਰੇ ਉਹਨਾਂ ਨੂੰ ਬੇਨਕਾਬ ਕਰਦੇ ਨੇ। ਇਸ ਲਈ ਸਾਰੀਆਂ ਧਿਰਾਂ ਡਰਦੀਆਂ ਨੇ ਕਿ ਇਹ ਪੰਨੇ ਨਾ ਫਰੋਲੇ ਜਾਣ। ਜਦੋਂ ਇਹ ਪੰਨੇ ਫਰੋਲੇ ਜਾਂਦੇ ਨੇ ਤਾਂ ਬੇਨਕਾਬ ਉਹੀ ਹੁੰਦੇ ਨੇ। ਤੇ ਹੁਣ ਬੀਬੀ ਖਾਲੜਾ ਨੂੰ ਜਿਹੜੀ ਮੰਗ ਕੀਤੀ ਆ, ਉਹ ਮੰਗ ਪੰਜਾਬ ਦੇ ਹੋਰ ਸਿਰਦ ਲੋਕ ਵੀ ਕਰ ਰਹੇ ਨੇ। ਉਹਦੇ ਬਾਵਜੂਦ ਵੀ ਮੈਨੂੰ ਲੱਗਦਾ ਨਹੀਂ ਕਿ ਕੋਈ ਕਮਿਸ਼ਨ ਹੋਂਦ ਚ ਆ ਜਾਊਗਾ। ਜੇ ਆ ਗਿਆ ਤੇ ਉਹ ਕੰਮ ਕਰੂਗਾ। ਜੀ ਬਿਲਕੁਲ ਸਹੀ ਹੈ, ਕੋਈ ਉਮੀਦ ਹੈ ਨਹੀਂ ਇਸ ਤਰ੍ਹਾਂ ਦੀ ਚੀਜ਼ ਦੀ। ਅਗਲੀ ਗੱਲ ਕਰੀਏ ਕਾਂਗਰਸ ਦੀ ਪੋਲਿਟਿਕਸ ਦੀ। ਕਹਿੰਦੇ ਚੰਨੀ ਨੇ ਚੱਲਦੀ ਬੈਠਕ ਦੇ ਵਿੱਚ ਇਹ ਕਹਿਤਾ ਵੀ ਮੈਥੋਂ ਭਾਵੇਂ ਅਸਤੀਫਾ ਲੈ ਲਓ। ਜੀ ਇਹ ਮਾਮਲਾ ਅਜੇ ਨਿਬੜਦਾ ਦਿਖਦਾ ਨਹੀਂਗਾ ਜੀ, ਬਸ਼ਰਤੇ ਰਾਹੁਲ ਗਾਂਧੀ ਕੋਈ ਆਰ ਪਾਰ ਫੈਸਲਾ ਸੁਣਾ ਦੇਣ ਤੇ ਉਹ ਤੋਂ ਬਾਅਦ ਫਿਰ ਇਹਨਾਂ ਦਾ ਕੱਟਾ ਕੱਟੀ ਹੋ ਜਾਵੇ। ਭੁਪੇਸ਼ ਬਘੇਲ ਤਾਂ ਦੱਸ ਗਿਆ ਕਿ ਮੈਂ ਰਾਜਾ ਵੜਿੰਗ ਦਾ ਹੀ। ਜੀ ਉਹਦਾ ਉੱਥੇ ਜਾ ਕੇ ਵੀ ਦੱਸ ਰਹੇ ਨੇ। ਜਿੱਦਣ ਰਾਣਾ ਗੁਰਜੀਤ ਦੇ ਘਰੇ ਬੈਠਕ ਸੀ, ਉਸ ਦਿਨ ਚੰਗੀਆਂ ਤਕਰਾਰਾਂ, ਚੰਗੀਆਂ ਬਹਿਸ, ਚੰਗੀ ਤੂੰ ਮੈਂ ਹੋਈ ਤੇ ਚੰਗੀ ਖੁੰਮ ਠੱਪੀ ਉਹਦੀ ਇਸ ਧੜੇ ਦੀ। ਬੇਸ਼ੱਕ ਕਿਹਾ ਗਿਆ ਸੀ ਕਿ ਰਾਣਾ ਗੁਰਜੀਤ ਦੇ ਘਰੇ ਜੀ 3 ਮੈਂਬਰਾਂ ਨੂੰ ਮਿਲਣਗੇ, ਭੁਪੇਸ਼ ਬਘੇਲ, ਚਰਨਜੀਤ ਚੰਨੀ ਹੋਣਗੇ, ਰਾਣਾ ਗੁਰਜੀਤ ਹੋਣਗੇ, ਸੁਖਜਿੰਦਰ ਰੰਧਾਵਾ ਹੋਣਗੇ। ਪਰ ਉੱਥੇ ਤਾਂ 92 ਦੀ ਲਾਈਨ ਲੱਗ ਗਈ। ਉਹ ਕਹਿੰਦੇ ਆ ਬੈਠੇ ਆ ਸਾਰੇ ਅਸੀਂ, ਚੱਕੋ। ਸਹੀ ਹੈ। ਤੇ ਹੁਣ ਮੈਨੂੰ ਪਤਾ ਲੱਗ ਰਿਹਾ ਕਿ 2 ਐਮਪੀਆਂ ਤੋਂ ਵੱਧ ਕੇ 4 ਐਮਪੀ ਹੋ ਗਏ। ਇੱਧਰ ਕਹਿੰਦੇ ਸ਼ਾਇਦ ਧਰਮਵੀਰ ਗਾਂਧੀ ਤੇ ਗੁਰਜੀਤ ਔਜਲਾ ਵੀ ਲਗਭਗ ਇੱਧਰ ਹੀ ਟੱਕਰ ਦਿੱਟ ਰਹੇ ਨੇ। ਇਹਨਾਂ ਕੋਲ 4 ਐਮਪੀ, ਇਹਨਾਂ ਤੇ 7-8 ਐਮਐਲਏ ਤੇ ਬਾਕੀ ਸਾਬਕਾ ਮੰਤਰੀ ਐਮਐਲਏ 90-92 ਲੀਡਰ ਚੱਕੀ ਫਿਰਦੇ ਨੇ। ਉਹ ਤੇ ਰਾਜਾ ਵੜਿੰਗ ਕਹਿੰਦਾ ਮੇਰੇ ਕੋਲ ਜ਼ਿਲ੍ਹਾ ਪ੍ਰਧਾਨ ਹੈਗੇ। ਸਹੀ ਹੈ। ਤੇ ਮੇਰੇ ਕੋਲ ਭੁਪੇਸ਼ ਬਘੇਲ ਹੈਗਾ। ਸੋ ਇਹ ਉਸ ਬੈਠਕ ਦੇ ਵਿੱਚ ਜਦੋਂ ਤਕਰਾਰ ਚੱਲ ਰਹੀ ਸੀ ਤਾਂ ਕਹਿੰਦੇ ਕਿ ਤਕਰਾਰ ਦੇ ਦਰਮਿਆਨ ਜਦੋਂ ਬਾਰ-ਬਾਰ ਭੁਪੇਸ਼ ਬਘੇਲ ਇਹ ਸਾਰੇ ਤੱਥਾਂ ਨੂੰ, ਇਹਨਾਂ ਦੀਆਂ ਤਕਰੀਰਾਂ ਨੂੰ ਸੁਣਨ ਤੋਂ ਬਾਅਦ ਵੀ ਇਸੇ ਗੱਲ ਤੇ ਸੀ ਜੋ ਮਰਜ਼ੀ ਹੋ ਜਾਵੇ, ਪ੍ਰਧਾਨ ਨਹੀਂ ਬਦਲਾਂਗੇ ਜੀ। ਤੇ ਚੰਨੀ ਕਹਿੰਦਾ ਨਾ ਬਦਲੋ। ਫਿਰ ਮੈਂ ਚੇਅਰਮੈਨ ਨਹੀਂ ਰਹਿਣਾ, ਮੇਰਾ 80 ਸਾਲ ਜੀ, ਮੈਨੂੰ ਨਹੀਂ ਚਾਹੀਦੀ ਤੁਹਾਡੀ ਚੇਅਰਮੈਨੀ ਆ ਚੋਣ ਪ੍ਰਚਾਰ ਕਮੇਟੀ ਦੀ। ਮੈਂ ਬਿਨਾਂ ਚੇਅਰਮੈਨ ਤੋਂ ਵੀ ਚੋਣ ਪ੍ਰਚਾਰ ਕਰਨ ਜਾਣਦਾ। ਮੈਂ ਸਾਬਕਾ ਐਮਐਲਏ, ਸਾਬਕਾ ਮੁੱਖ ਮੰਤਰੀ ਦੇ ਨਾਂ ਤੇ ਚੋਣ ਪ੍ਰਚਾਰ ਕਰ ਲੂੰਗਾ ਜੀ, ਚਿੰਤਾ ਨਾ ਕਰੋ, ਮੈਂ ਪਾਰਟੀ ਨਹੀਂ ਛੱਡਦਾ, ਹੈਨਾ, ਪਰ ਮੈਂ ਚੇਅਰਮੈਨ ਨਹੀਂ ਰਹਿਣਾ। ਤੇ ਕਹਿੰਦੇ ਇੱਕ ਵਾਰ ਉਹਨਾਂ ਦੇ ਆਪਣੇ ਸਾਥੀ ਵੀ ਚੁੱਪ ਕਰ ਗਏ ਕਿ ਆਹ ਕਿਉਂ ਗਿਆ, ਕਿ ਤਾਂ ਗੱਲ ਹੀ ਨਹੀਂ ਹੋਈ ਸੀ ਆਪਣੀ। ਤੇ ਇਸ ਤਰੀਕੇ ਕਰਨ ਨਾਲ ਚੰਨੀ ਨੇ ਕੀ ਬਘੇਲ ਦੇ ਉੱਤੇ ਦਬਾਅ ਬਣਾਇਆ ਕਿ ਉਹ ਜਦੋਂ ਹਾਈ ਕਮਾਂਡ ਨਾਲ ਗੱਲ ਕਰਨ ਤੋਂ ਦੱਸਣ ਕਿ ਚੰਨੀ ਤਿਆਰ ਨਹੀਂ, ਉਹ ਅਸਤੀਫਾ ਦੇ ਦੇਣਗੇ, ਫਿਰ ਉਹ ਮੰਨਣਗੇ ਨਹੀਂ। ਇਹ ਤਰੀਕਾ ਸੀ। ਉਸੇ ਦਬਾਅ ਨੂੰ ਰਿਲੀਜ਼ ਕਰਨ ਦੇ ਲਈ ਭੁਪੇਸ਼ ਬਘੇਲ ਨੇ ਦਿੱਲੀ ਜਾ ਕੇ ਕਹਿਤਾ ਕਿ ਜੀ ਪੰਜਾਬ 'ਚ ਸਾਰਾ ਕੁਝ ਠੀਕ ਹੈ ਜੀ, ਲੋਕ ਤਾਂ ਤਿਆਰ ਬੈਠੇ ਨੇ ਜੀ, ਇਹਨਾਂ ਲੋਕਾਂ ਦੇ ਮਨਾਂ 'ਚ ਕੁਛ ਨੀਗਾ ਜੀ, ਤੇ ਇਸ ਲਈ ਹਾਈ ਕਮਾਂਡ ਦਾ ਫੈਸਲਾ ਨਹੀਂ ਬਦਲਿਆ ਜਾਊਗਾ, ਉਵੇਂ ਹੀ ਰਹੂਗਾ। ਤੇ ਉਹ ਉੱਥੋਂ ਵੀ ਕੀ ਦਬਾਅ ਬਣਾ ਰਹੇ ਨੇ ਕਿ ਇਹ ਤਾਂ ਜੀ ਫੈਸਲਾ ਮੇਰਾ ਨੀਗਾ, ਹਾਈ ਕਮਾਂਡ। ਜਦੋਂ ਮੈਨੂੰ ਕਿ ਇਹ ਵੀ ਜਾਣਕਾਰੀ ਮਿਲ ਰਹੀ ਸੀ ਕਿ ਹਾਈ ਕਮਾਂਡ ਭੁਪੇਸ਼ ਬਘੇਲ ਤੋਂ ਵੀ ਨਾਰਾਜ਼ ਹੈ। ਉਹ ਕਹਿੰਦੇ ਵੀ ਤੂੰ 5 ਦਿਨਾਂ ਲਈ ਗਿਆ, 6 ਦਿਨ ਲਾ ਕੇ ਆਇਆ, ਤੇ ਉਹਨਾਂ 'ਚ 4.5-5 ਦਿਨ ਤੂੰ ਕੱਲੇ ਰਾਜਾ ਵੜਿੰਗ ਵਾਲੇ ਧਰਚੇ ਵਿਚਰੀ ਗਿਆ। ਸਹੀ ਹੈ। ਤੂੰ ਕਦੋਂ ਕੋਸ਼ਿਸ਼ ਕੀਤੀ ਦੂਜੀ ਧਿਰ ਤੱਕ ਜਾਣ ਦੀ? ਤੇਰੀ ਕੋਸ਼ਿਸ਼ ਕੀ ਸੀ ਉਹਨਾਂ ਨਾਲ ਮੁਲਾਕਾਤ ਦੀ? ਆ ਵੀ ਅਸੀਂ ਕਰਾਈ ਨਹੀਂ, ਮੁਲਾਕਾਤ ਕਰਾਈ, ਤੇ ਤੂੰ ਕੀ ਕੀਤਾ ਆਪਣੇ ਵੱਲੋਂ? ਸਹੀ ਹੈ। ਫਿਰ ਤੂੰ ਦੋਏ ਧਿਰਾਂ ਨੂੰ ਮਿਲਣ ਤੇ ਪਹਿਲੇ ਦੂਜਿਆਂ ਨੂੰ ਮਿਲਿਆ, ਦੂਏ ਦਿਨ ਉਹਨਾਂ ਨੂੰ ਮਿਲਿਆ, ਤੇ ਉਹਦੇ ਮਿਲਣ ਦੇ ਬਾਅਦ ਵੀ ਜਦੋਂ ਤੁਸੀਂ ਅਖੀਰਲੇ ਦਿਨ ਦੂਜੀ ਧਿਰ ਨੂੰ ਮਿਲਦਾ ਹੈ, ਉਹ ਤੋਂ ਬਾਅਦ ਤੂੰ ਫਿਰ ਰਾਜਾ ਵੜਿੰਗ ਨਾਲ ਮੁਲਾਕਾਤ ਕਰ ਰਿਹਾ, ਉਹਦੇ ਨਾਲ ਰੋਟੀਆਂ ਖਾ ਰਹੇ, ਉਹਦੇ ਨਾਲੇ ਗੱਡੀਆਂ ਬਦਲ ਰਹੇ, ਉਹ ਤੇਰਾ ਡਰਾਈਵਰ ਬਣ ਕੇ ਤੈਨੂੰ ਛੱਡਣ ਆ ਰਹੇ, ਉਹ ਵੀਡੀਓ ਜਾਰੀ ਹੋ ਰਹੀਆਂ ਨੇ। ਤੂੰ ਤਾਂ ਸਿੱਧਾ ਸੰਕੇਤ ਦੇ ਰਿਹਾ ਕਿ ਮੈਂ ਇੱਕ ਧਿਰ ਨਾਲ, ਇੱਕ ਧੜੇ ਨਾਲ, ਇੱਕ ਬੰਦੇ ਨਾਲ। ਸਹੀ ਹੈ। ਇਸ ਗੱਲ ਤੋਂ ਕਹਿੰਦੇ ਹਾਈ ਕਮਾਂਡ ਨਾਰਾਜ਼ ਵੀ ਹੈ ਜੀ। ਪਰ ਉਹਦੇ ਬਾਵਜੂਦ ਵੀ ਹਾਈ ਕਮਾਂਡ ਨੂੰ ਇਹ ਲੱਗਦਾ ਕਿ ਜੇ ਅਸੀਂ ਫੈਸਲਾ ਬਦਲਦੇ ਹਾਂ ਤਾਂ
ਅਸੀਂ ਥੱਲੇ ਲੱਗਦੇ ਹਾਂ ਤਾਂ ਇੰਝ ਲੱਗੂਗਾ ਕਿ ਹਾਈ ਕਮਾਂਡ ਕਮਜ਼ੋਰ ਹੈ ਜੀ। ਸਹੀ ਹੈ। ਹੁਣ ਉਸ ਸਥਿਤੀ ਦੇ ਵਿੱਚ ਹੁਣ ਪੁਰਜੋਰ ਕੋਸ਼ਿਸ਼ ਇਹ ਹੈ ਕਿ ਰਾਹੁਲ ਗਾਂਧੀ ਨੂੰ ਪਹਿਲਾਂ ਕੌਣ ਮਿਲੇ, ਭੁਪੇਸ਼ ਬਘੇਲ ਕੇ ਚੰਨੀ ਤੜਾ। ਤੇ ਚੰਨੀ ਔਰ ਸੁਖਜਿੰਦਰ ਰੰਧਾਵਾ ਨੇ ਦਿੱਲੀ ਕਹਿੰਦੇ ਆਪਣੀਆਂ ਰਾਜਨੀਤਿਕ ਤੋਪਾਂ ਕੱਢ ਲਈਆਂ ਨੇ। ਠੀਕ ਹੈ। ਤੇ ਉਹ ਇਹ ਕੋਸ਼ਿਸ਼ਾਂ 'ਚ ਨੇ ਕਿ ਸਾਡੀ ਮੁਲਾਕਾਤ ਪਹਿਲਾਂ ਹੋ ਜਾਵੇ ਰਾਹੁਲ ਗਾਂਧੀ ਨਾਲ। ਸੋ ਉਹਦੇ ਵਿੱਚੋਂ ਤੈਅ ਹੋਊਗਾ ਕੀ ਹੋਊਗਾ। ਪਰ ਜਿਹੜੀ ਅਸਤੀਫੇ ਦੀ ਪੇਸ਼ਕਸ਼ ਇੱਥੇ ਹੋਈ ਹੈ, ਕਿ ਜੇ ਉੱਥੇ ਕੁਝ ਪੱਲੇ ਨਾ ਪਿਆ ਤਾਂ ਉੱਥੇ ਵੀ ਹੋ ਸਕਦੀ ਹੈ। ਫਿਰ ਉਹ ਪੇਸ਼ਕਸ਼ ਇਕੱਲੇ ਚੇਅਰਮੈਨੀ ਦੇ ਅਸਤੀਫੇ ਤੇ ਹੋਊਗੀ ਕਿ ਕਾਂਗਰਸ ਚੋਂ ਵੀ ਅਸਤੀਫਾ ਦੇਣ ਤੱਕ ਗੱਲ ਜਾ ਸਕਦੀ ਹੈ। ਇਹ ਵੀ ਖਤਰਾ ਖੜਾ ਹੈ ਜੀ ਕਾਂਗਰਸ 'ਚ। ਬਿਲਕੁਲ ਜੀ। ਕਈ ਵਾਰੀ ਉਹ ਜਦੋਂ ਸਾਲਸੀ ਭੇਜੇ ਜਾਂਦੇ ਨਾ, ਸਾਲਸੀ ਫਿਰ ਪਹਿਲਾਂ ਇੱਕ ਪਾਸੇ ਡੱਕਾ ਸਿੱਟਣ ਲੱਗ ਪੈਂਦੇ ਆ। ਉੱਥੋਂ ਫਿਰ ਪਤਾ ਲੱਗ ਜਾਂਦਾ। ਫਿਰ ਲੋਕ ਕਹਿੰਦੇ ਵੀ ਤੂੰ ਕਾਹਦਾ ਸਾਲਸੀ ਹੈ, ਤੇਰਾ ਤਾਂ ਪਹਿਲਾਂ ਹੀ ਤੂੰ ਤਾਂ ਲਾਰਵਾਦੀ ਹੋਇਆ ਫਿਰਦਾ। ਸੋ ਬਘੇਲ ਸਾਹਿਬ ਦੇ ਪਹਿਲਾਂ ਵੀ ਉਹਨਾਂ ਦੇ ਬਾਰੇ ਕਈ ਗੱਲਾਂ ਆਈਆਂ ਨੇ ਬਾਹਰ, ਪਰ ਹੁਣ ਹਾਈ ਕਮਾਂਡ ਨੂੰ ਵੀ ਪਤਾ ਲੱਗ ਗਿਆ ਵੀ ਅਸਲ ਦੇ ਵਿੱਚ ਜਿਹੜੇ ਇੰਚਾਰਜ ਲਾਏ ਨੇ ਉਹ ਤਾਂ ਦਿਲੋਂ ਹੋਰ ਹੀ ਧੜੇ ਨਾਲ ਲੱਗੇ ਹੋਏ ਨੇ। ਅਗਲੀ ਗੱਲ ਕਰੀਏ ਬਿਸ਼ਨੋਈ ਦੀ ਤੇ SHO ਨਾਗਰੇ ਦੀ। ਕਹਿੰਦੇ ਇਹਨਾਂ ਦੀ ਹਵਾਲਗੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਅਮਰੀਕਾ ਨੇ ਇਹ ਬਕਾਇਦਾ ਐਲਾਨ ਕੀਤਾ ਜੀ। ਅਮਰੀਕਾ ਵੱਲੋਂ ਤਾਂ ਉਸ ਸਮੇਂ ਜਦੋਂ ਪ੍ਰੈਸ ਕਾਨਫਰੰਸ ਕਰਕੇ ਬਕਾਇਦਾ ਕਿਹਾ ਗਿਆ ਕਿ ਅਮਰੀਕਾ, ਕੈਨੇਡਾ, ਯੂਰਪ ਨੇ ਮਿਲ ਕੇ ਮਿਸ਼ਨ ਚਲਾਏ ਤੇ ਉਹਦੇ ਵਿੱਚ ਇਹ ਤੱਥ ਚੀਜ਼ਾਂ ਸਾਹਮਣੇ ਆਈਆਂ, ਖਾਸ ਕਰ ਨਿੱਜਰ ਕਤਲਕਾਂਡ ਤੋਂ ਬਾਅਦ ਦੀ ਪ੍ਰਕਿਰਿਆ ਤਹਿਤ ਕਿ ਕਿਵੇਂ ਫਰੋਤੀਆਂ, ਕਿਵੇਂ ਧਮਕਾਉਣਾ, ਕਿਵੇਂ ਹਥਿਆਰ, ਕਿਵੇਂ ਵਸੂਲੀ, ਹੈ ਨਾ, ਕਿਵੇਂ ਕਿਲਿੰਗ, ਇਹ ਸਾਰਾ ਕੁਛ ਉਹਦੇ ਵਿੱਚੋਂ ਫਿਰ ਇਹ ਰਾਜ਼ ਖੁੱਲੇ ਜੀ ਕਿ ਭਾਰਤ ਦੀਆਂ ਜੇਲ੍ਹਾਂ 'ਚ ਬੈਠੇ ਬੰਦੇ ਕਰ ਰਹੇ ਨੇ ਜਾਂ ਭਾਰਤ 'ਚ ਵਿਚਾਰੇ ਗੈਂਗਸਟਰ ਕਰ ਰਹੇ ਨੇ। ਇੱਥੋਂ ਤੱਕ ਕਿ ਪੁਲਿਸ ਵਾਲੇ ਇਨਵੋਲਵ ਨੇ। $4 ਲੱਖ ਦੀ ਰਿਸ਼ਵਤ ਵਾਲਾ ਮਾਮਲਾ ਉਹਨਾਂ ਤੱਕ। ਪਰ ਮੇਰਾ ਸਵਾਲ ਫਿਰ ਉਹ ਵਾਰ-ਵਾਰ ਉੱਥੇ ਆ ਕੇ ਰੁਕ ਜਾਂਦਾ ਕਿ ਇੱਕ SHO ਏਡਾ ਬੜਾ ਕੰਮ ਕਿਵੇਂ ਗੱਲਾਂ ਕਰ ਸਕਦਾ। ਸਹੀ ਹੈ, ਬਿਲਕੁਲ ਜੀ। ਤੇ ਇਹੀ ਆਪਾਂ ਚਾਹੇ ਆ ਖਰੜ ਵਾਲੇ ਮਾਮਲੇ 'ਚ ਦੇਖ ਲਓ ਕਿ ਇਹ ਗੱਲ KPS ਗਿੱਲ ਤੱਕ ਕਿਉਂ ਨਹੀਂ ਗਈ। ਇਹ ਗੱਲ ਉੱਪਰ ਤੱਕ ਕਿਉਂ ਨਹੀਂ ਗਈ, ਉੱਥੇ DSP ਤੱਕ ਕਿਉਂ ਰੁਕ ਗਈ, ਹੈ ਨਾ। ਇਸੇ ਤਰ੍ਹਾਂ ਆਪਾਂ ਪਹਿਲਾਂ ਵੀ ਗੱਲ ਕਰਕੇ ਹਟੇ ਲਾਰੈਂਸ ਬਿਸ਼ਨੋਈ ਵਾਲੀ ਇੰਟਰਵਿਊ ਵਾਲੇ ਮਾਮਲੇ 'ਚ, ਉੱਥੇ ਵੀ ਅਦਾਲਤ 'ਚੋਂ ਝਾੜਾਂ ਖਾਣ ਤੋਂ DSP ਤੱਕ ਗਏ, ਨਹੀਂ ਉਹ ਤੋਂ ਥੱਲੇ ਹੀ ਸੀ। ਤੇ ਇਹ ਇਸੇ ਤਰੀਕੇ ਕਰਦੇ ਇਹ ਸਾਰੇ ਮਾਮਲੇ ਨੇ। ਹੁਣ ਇਹਨਾਂ ਮਾਮਲੇ 'ਚ ਜਿਹੜਾ SHO ਤੱਕ ਆ ਰਿਹਾ ਮਾਮਲਾ, ਕਿ ਉੱਪਰਲਿਆਂ ਨੇ ਆਪਣੇ ਆਪ ਨੂੰ ਇਸ ਤਰੀਕੇ ਨਾਲ ਬਾਹਰ ਰੱਖਿਆ ਹੁੰਦਾ ਕਿ ਉਹ ਆਪ ਇਹ ਜਿਹਨੂੰ ਮੂਹਰੇ ਕਰ ਦਿੰਦੇ ਨੇ ਕਿ ਇਹੀ ਫਸਣ। ਹੁਣ ਰਿਕਾਰਡ 'ਚ ਬੋਲਦਾ ਹੋਊਗਾ, ਇਸ ਲਈ ਅਮਰੀਕਾ ਨੇ, ਹੁਣ ਅਮਰੀਕਾ ਤਾਂ ਇਹ ਨਹੀਂ ਕਰੂਗਾ ਨਾ ਕਿ ਹਾਂ ਉੱਪਰ ਵਾਲੇ ਦਾ ਨਾਂ ਨਹੀਂ ਦੇਣਾ, ਉਹਦਾ ਉੱਪਰ ਦਾ ਵੀ ਨਾਂ ਦੇ ਦਿੰਦੇ ਫਿਰ। ਪਰ 37 ਦਾ ਜਿਹੜਾ ਜ਼ਿਕਰ ਹੈ, 24 ਦੀ ਗ੍ਰਿਫਤਾਰੀ ਦੀ ਗੱਲ ਹੈ, 13 ਪਿੱਛੇ ਰਹਿ ਗਏ ਸੀ ਜੀ। 13 ਤੋਂ ਸਭ ਤੋਂ ਵੱਧ ਚਰਚਿਤ ਨਾਂ ਸੀਗਾ ਇੱਕ ਗੁਰਿੰਦਰਜੀਤ ਸਿੰਘ ਨਾਗਰਾ SHO ਦਾ, ਚਰਚਿਤ ਨਾਂ ਸੀਗਾ ਜੱਗੂ ਭਗਵਾਨਪੁਰੀ ਦਾ, ਔਰ ਸਭ ਤੋਂ ਚਰਚਿਤ ਨਾਂ ਸੀਗਾ ਲਾਰੈਂਸ ਬਿਸ਼ਨੋਈ ਦਾ। ਠੀਕ ਹੈ ਜੀ। PTI ਸਾਡੀ ਸਭ ਤੋਂ ਵੱਡੀ ਨਿਊਜ਼ ਏਜੰਸੀ ਹੈ। PTI ਨਿਊਜ਼ ਏਜੰਸੀ ਨੇ ਅਮਰੀਕਾ ਦੇ ਇਸ FBI ਨਾਲ ਸੰਬੰਧਿਤ ਉਸ ਅਟਾਰਨੀ ਦੇ ਦਫ਼ਤਰ ਦੇ ਨਾਲ ਸੰਬੰਧਿਤ ਅਧਿਕਾਰੀਆਂ ਨਾਲ ਰਾਬਤਾ ਕੀਤਾ ਜੀ, ਤੇ ਰਾਬਤਾ ਕਰਕੇ ਉਹਨਾਂ ਨੇ ਜਾਣਨਾ ਚਾਹਿਆ ਕਿ ਹਵਾਲਗੀ ਦੀ ਪ੍ਰਕਿਰਿਆ 'ਚ ਕੀ ਹੋ ਰਿਹਾ। ਤੇ ਉਧਰੋਂ ਈਮੇਲ ਰਾਹੀਂ PTI ਨੂੰ ਜਾਣਕਾਰੀ ਦਿੱਤੀ ਗਈ ਕਿ ਬਿਲਕੁਲ ਅਸੀਂ ਬਿਸ਼ਨੋਈ ਦੀ ਤੇ ਇਹਦੀ SHO ਨਾਗਰਾ ਦੀ ਹਵਾਲਗੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਤੇ ਇਹ ਤੋਂ ਵੱਧ ਅਸੀਂ ਕੁਝ ਨਹੀਂ ਦੱਸਣਾ। ਠੀਕ ਹੈ ਜੀ। ਮਤਲਬ ਉਹਨਾਂ ਨੇ ਹਾਂ 'ਚ ਜਵਾਬ ਭੇਜਤਾ ਕਿ ਹਾਂ ਅਸੀਂ ਇਹਨਾਂ ਦੀ ਹਵਾਲਗੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ, ਪਰ ਨਾਲ ਹੀ ਇਹ ਵੀ ਨੋਟ ਕਰ ਦਿੱਤਾ ਕਿ ਅਸੀਂ ਇਹ ਤੋਂ ਜ਼ਿਆਦਾ ਤੁਹਾਨੂੰ ਜਾਣਕਾਰੀ ਨਹੀਂ ਦੇ ਸਕਦੇ। ਸਹੀ ਹੈ, ਬਿਲਕੁਲ। ਸੋ ਇੰਨੀ ਜਾਣਕਾਰੀ ਨੇ ਸਪਸ਼ਟ ਕਰ ਦਿੱਤਾ ਕਿ ਹਾਂ ਇਹਦਾ ਮਤਲਬ ਉਧਰੋਂ ਤਿਆਰੀ ਹੈ। ਹੁਣ ਦੇਖਣ ਵਾਲੀ ਗੱਲ ਇੱਧਰ ਹੋਊਗੀ, ਜਿਹੜੀ ਇਹ ਜਦੋਂ 37 ਦਾ ਰਿਕਾਰਡ ਆਇਆ ਤਾਂ ਇਹ ਵੀ ਨਾਲ ਥੋੜਾ ਜਿਹਾ ਕਿਹਾ ਗਿਆ ਕਿ ਜੀ ਭਾਰਤ ਨੇ ਵੀ ਸਾਨੂੰ ਸਹਿਯੋਗ ਕੀਤਾ, ਭਾਰਤੀ ਏਜੰਸੀਆਂ ਨੇ ਵੀ ਸਾਨੂੰ ਸਹਿਯੋਗ ਕੀਤਾ, ਜਦੋਂ ਕਿ ਸਵਾਲ ਸਰਕਾਰ ਤੇ ਖੜਾ ਸੀ ਕਿ ਭਾਰਤ ਦੀਆਂ ਜੇਲ੍ਹਾਂ 'ਚੋਂ ਕਿਵੇਂ ਚੱਲ ਰਿਹਾ ਜੀ, ਹੈ ਨਾ। ਪਰ ਉਹਦੇ ਬਾਵਜੂਦ ਵੀ ਹੁਣ ਦੇਖਣ ਵਾਲੀ ਗੱਲ ਹੋਊਗੀ ਹੁਣ ਹਵਾਲਗੀ 'ਚ ਸਾਡੇ ਵਾਲੀਆਂ ਸਰਕਾਰਾਂ, ਸਾਡੇ ਵਾਲਾ ਤੰਤਰ ਕੀ ਰੋਲ ਨਿਭਾਉਂਦਾ, ਕੀ ਉਹ ਇਹਦੇ ਵਿੱਚ ਕੋਈ ਅੜਿੱਕਾ ਬਣਨ ਦੀ ਕੋਸ਼ਿਸ਼ ਕਰੂਗਾ, ਕੀ ਇਹਨਾਂ ਨੂੰ ਬਚਾਉਣ ਦੀ ਕਵਾਇਦ ਚਾਹੂਗਾ, ਕਿ ਜਾਂ ਜੇਲ੍ਹ ਦੀਆਂ ਬੈਰਕਾਂ ਖੋਲ ਕੇ ਸਿੱਧੇ ਸੰਗਲ ਫੜਾ ਦੂਗਾ ਕਿ ਲੈ ਜਾਓ ਜੀ। ਇਹ ਦੇਖਣ ਵਾਲੀ ਗੱਲ ਜੀ, ਬਿਲਕੁਲ। ਤੇ ਸ਼ਰਮਾ ਜੀ ਜਾਂਦੇ ਜਾਂਦੇ ਗੱਲ ਕਰੀਏ SIR ਦੀ। ਕਹਿੰਦੇ ਨਵੀਆਂ ਵੋਟਾਂ ਜਿਹੜੀਆਂ ਨੇ ਮਾਂ-ਬਾਪ ਦੀ SIR ਤੋਂ ਬਿਨਾਂ ਹੁਣ ਸੰਭਵ ਨਹੀਂ ਗਈਆਂ ਜੀ। ਇਹ ਤਾਂ ਗੱਲ ਉੱਥੇ ਸ਼ੁਰੂ ਉੱਥੇ ਆ ਗਈ ਪਹੁੰਚ ਕੇ ਜਿੱਥੇ ਆਪਾਂ ਨਾਗਰਿਕਤਾ ਦੀ ਗੱਲ ਕਰਦੇ ਸੀ ਵੀ ਸਾਬਤ ਕਰਨੀ ਪਊਗੀ ਇੱਕ ਦਿਨ। ਦੇਖੋ ਇਹ ਆਪਣੇ ਆਪ 'ਚ ਬੜੀ ਕਮਾਲ ਦੀ, ਉਹ ਕਹਿੰਦੇ ਵੀ ਕਿ ਜੇ ਪਾਸਪੋਰਟ ਨਾਗਰਿਕਤਾ ਦਾ ਸਬੂਤ ਨਹੀਂ ਹੈਗਾ, ਹਾਂਜੀ, ਤਾਂ ਵਿਦੇਸ਼ 'ਚ ਜਦੋਂ ਬੰਦਾ ਦੂਸਰੇ ਮੁਲਕ ਦੀ ਨਾਗਰਿਕਤਾ ਲੈਂਦਾ ਤਦ ਉੱਥੇ ਆਪਣਾ ਪਾਸਪੋਰਟ ਮਤਲਬ ਉਹਨਾਂ ਨੂੰ ਸਪੁਰਦ ਕਰ ਦਿੰਦਾ ਤੇ ਉਹਦੇ ਬਦਲੇ ਉਹਨੂੰ ਉੱਥੇ ਦਾ ਪਾਸਪੋਰਟ ਮਿਲ ਕੇ ਨਾਗਰਿਕਤਾ ਮਿਲ ਜਾਂਦੀ ਹੈ। ਇਹ ਪ੍ਰਕਿਰਿਆ ਨਾ। ਸਹੀ ਹੈ, ਬਿਲਕੁਲ ਜੀ। ਤੇ ਫਿਰ ਕਹਿੰਦੇ ਕਿ ਜੇ ਉਹ ਸਬੂਤ ਹੈ ਨਹੀਂ ਕਿ ਉਹਦੇ ਨਾਲ ਨਾਗਰਿਕ ਨਹੀਂ ਸਾਬਤ ਹੁੰਦੀ ਭਾਰਤ ਦੀ ਜੀ, ਤੇ ਫਿਰ ਉਹ ਜਮਾ ਕਰਾਉਣ ਤੋਂ ਬਾਅਦ ਵੀ ਦੂਏ ਦੀ ਲੈਣ ਤੋਂ ਬਾਅਦ ਫਿਰ ਨਾਗਰਿਕਤਾ ਜਾਂਦੀ ਤਾਂ ਫਿਰ ਵੀ ਨਹੀਂ ਹੁੰਦਾ, ਫਿਰ ਨਾਗਰਿਕਤਾ ਵੀ ਤੇ ਬਚ ਗਈ ਫਿਰ ਤਾਂ। ਜੇ ਪਹਿਲਾਂ ਨਹੀਂ ਸੀ ਤਾਂ ਬਾਅਦ ਚੋਂ ਵੀ ਨਹੀਂ, ਜੇ ਪਹਿਲਾਂ ਵੀ ਹੈਗੀ ਤਾਂ ਬਾਅਦ ਚੋਂ ਵੀ ਹੈਗੀ ਹੈ ਜੀ। ਫਿਰ ਇਹ ਕੋਈ ਦਸਤਾਵੇਜ਼ ਤੁਸੀਂ ਦੱਸੋਗੇ ਨਾ ਕਿ ਇਹਦੇ ਨਾਲ ਨਾਗਰਿਕਤਾ ਹੈਗੀ ਹੈ ਜਾਂ ਨਹੀਂ ਹੈਗੀ। ਤੁਸੀਂ ਪਾਸਪੋਰਟ ਨੂੰ ਵੀ ਨਹੀਂ ਮੰਨਦੇ,
ਤੁਸੀਂ ਰਾਸ਼ਨ ਕਾਰਡ ਨੂੰ ਵੀ ਨਹੀਂ ਮੰਨਦੇ, ਤੁਸੀਂ ਆਧਾਰ ਕਾਰਡ ਨੂੰ ਵੀ ਨਹੀਂ ਮੰਨਦੇ, ਤੁਸੀਂ ਵੋਟਰ ਕਾਰਡ ਕਹਿੰਦੇ ਜੀ ਵੋਟ ਪਾਉਣ ਦਾ ਹੈ, ਆਧਾਰ ਕਾਰਡ ਤੁਹਾਡਾ ਜੀ ਐਡਰੈਸ ਦਾ ਪ੍ਰੂਫ ਹੈ, ਰਾਸ਼ਨ ਕਾਰਡ ਤੁਹਾਡਾ ਸਿਰਫ ਸਰਕਾਰੀ ਸਕੀਮਾਂ 'ਚ ਰਾਸ਼ਨ ਲੈਣ ਦਾ ਪ੍ਰੂਫ ਹੈ, ਪਾਸਪੋਰਟ ਤੁਹਾਡਾ ਟਰੈਵਲਿੰਗ ਸਰਟੀਫਿਕੇਟ ਹੈ, ਬਸ। ਤੇ ਨਾਗਰਿਕਤਾ ਦਾ ਸਬੂਤ ਫਿਰ ਸਿਰਫ RSS ਜਾਂ BJP ਦੀ ਮੈਂਬਰਸ਼ਿਪ ਲੈਣਾ। ਸਹੀ ਹੈ, ਬਿਲਕੁਲ ਜੀ। ਇਹ ਕਹਿਣਾ ਚਾਹੁੰਦੀਆਂ ਸਰਕਾਰਾਂ, ਕਰਨਾ ਕੀ ਚਾਹੁੰਦੀਆਂ ਸਰਕਾਰ? ਸੋ ਇਹ ਸਭ ਦੇ ਵਿੱਚ SIR ਦੀ ਪ੍ਰਕਿਰਿਆ ਦੇ ਉੱਤੇ ਇੱਥੋਂ ਅੰਦਾਜ਼ਾ ਲਾ ਲਓ ਕਿ ਚੋਣ ਕਮਿਸ਼ਨ ਨੇ BLO ਖੜੇ ਕੀਤੇ ਪੰਜਾਬ ਦੇ ਮੁੰਡੇ ਨੇ ਉਹ, ਪਰ ਉਹਨਾਂ ਕੋਲ ਜਿੰਨਾ ਡਾਟਾ ਹੈ, ਜਿੰਨੀ ਪਹੁੰਚ ਹੈ, ਉਹ ਨਹੀਂ ਹੈ ਕਿ ਫਾਰਮ ਉਹਨਾਂ ਕੋਲ ਆ ਗਿਆ, ਉਹਨਾਂ ਨੇ ਫਾਰਮ ਭਰਾ ਦੇਣਾ, ਫਾਰਮ ਅਪਲੋਡ ਕਰ ਦੇਣਾ, ਇਹ ਤੋਂ ਬਾਅਦ ਐਕਸੈਸ ਉਹਨਾਂ ਕੋਲ ਕਿਸੇ ਚੀਜ਼ ਦਾ ਨਹੀਂਗਾ। ਸਹੀ। ਪਰ ਲੋਕਾਂ ਦੇ ਗੁੱਸੇ ਦਾ, ਗਿਲੇ ਦਾ, ਜਿਹਦੀ ਵੋਟ ਕੱਟੀ ਗਈ, ਪਿੰਡ 'ਚ ਨਿਸ਼ਾਨੇ 'ਚ ਉਹ ਟੱਬਰ ਰਹੂਗਾ ਵਿਚਾਰਾ ਜੀ, ਕਿ ਫਲਾਣੇ ਪਿੰਡ ਦਾ BLO ਸੀ, ਸਾਡੇ ਪਿੰਡ ਦਾ ਹੀ BLO ਸੀ, ਆਪਣਾ ਹੀ ਮਾਸਟਰ ਸੀ, ਦੇਖ ਲਓ ਆ ਕਰ ਗਿਆ। ਲੋਕਾਂ ਦਾ ਨਜ਼ਰ ਉਹਦੇ ਤੇ ਨਿਕਲਣਾ, ਉਹਦੇ ਤੇ ਝਾੜਨਾ। ਸਹੀ ਹੈ। ਜਦੋਂ ਕਿ ਚੁਕੰਨੇ ਰਹਿਣ ਦੀ ਲੋੜ ਹੈ, ਉਹ ਸਹੀ ਤਰੀਕੇ ਨਾਲ ਕੰਮ ਕਰਨ ਤੋਂ ਕਿੰਨੀਆਂ ਵੋਟਾਂ ਬਚਾ ਸਕਦੇ ਨੇ। ਪਰ ਜਿਹੜੀਆਂ ਵੋਟਾਂ ਨੂੰ ਕੱਟਣ ਤੇ ਹੀ ਆ ਗਈ ਸਰਕਾਰ ਜੀ, ਚੋਣ ਕਮਿਸ਼ਨ ਹਟਾਉਣ ਤੇ ਹੀ ਆ ਗਿਆ, ਉੱਥੇ BLO ਵਿਚਾਰਾ ਕੁਝ ਨਹੀਂ ਕਰ ਸਕਦਾ। ਉਹ ਤਾਂ ਦਸਤਾਵੇਜ਼ ਕਾਗਜ਼ਾਂ ਦਾ ਬੰਨਿਆ। ਪਰ ਜਦੋਂ ਚੋਣ ਕਮਿਸ਼ਨ ਨੇ SIR ਐਲਾਨੀ, ਤਦ ਨਾਲ ਕੀ ਕਿਹਾ ਕਿ ਵੀ BLO ਦੇ ਨਾਲ ਹਰ ਪਾਰਟੀ ਆਪਣਾ ਨੁਮਾਇੰਦਾ ਦੇ ਦੇਵੇ, ਆਪਣੀ ਆਪਣੀ ਚਾਰਜੀ ਪਹਿਰੇਦਾਰੀ ਕਰ ਲਓ ਜੀ। ਮੁੱਖ ਮੰਤਰੀ ਭਗਵੰਤ ਮਾਨ ਇਹ ਤਾਂ ਕਹਿੰਦੇ ਭਾਸ਼ਣਾਂ ਦੇ ਦਰਮਿਆਨ ਕਿ ਵੀ ਜੇ SIR ਨਾ ਕਰਾਈ ਤਾਂ ਤੁਹਾਡੀਆਂ 9 ਸਕੀਮਾਂ ਦੀ ਫੱਟੀ ਪੁੱਛੀ ਜਾਣੀ ਆ, ਤੁਹਾਨੂੰ 1000-1500 ਨਹੀਂ ਮਿਲਣਾ, 10 ਲੱਖ ਵਾਲਾ ਕਾਰਡ ਵੀ ਨਹੀਂ ਮਿਲਣਾ, ਸਾਰੀਆਂ ਜੋ ਛੁੱਟੀ ਹੋ ਜੂਗੀ ਤੁਹਾਡੀ ਜੀ। ਇਹ ਨਹੀਂ ਕਹਿੰਦਾ ਕਿ ਵੋਟ ਬਚਾਓ, ਬਈ ਮੇਰੀ ਪਾਰਟੀ ਦੇ ਨੁਮਾਇੰਦੇ ਤੁਹਾਡੇ ਨਾਲੇ, ਜਿਹੜੇ ਭਮੱਕੜਾਂ ਨੂੰ ਪ੍ਰੋਗਰਾਮਾਂ 'ਚ ਚੀਕਾਂ ਮਾਰਨ ਲਈ ਕਹਿੰਦਾ ਭਗਵੰਤ ਮਾਨ, ਉਹਨਾਂ ਭਮੱਕੜਾਂ ਨੂੰ ਇਸ ਕੰਮ ਤੇ ਲਾ ਦਿੰਦਾ ਨਾ ਫਿਰ। ਸਹੀ ਹੈ, ਬਿਲਕੁਲ, ਕਿ ਵੀ ਤੁਹਾਡੇ ਪਿੰਡ 'ਚ ਕਿਸੇ ਦੀ ਵੋਟ ਨਹੀਂ ਕੱਟੀ ਜਾਣੀ ਚਾਹੀਦੀ। ਕਿਸੇ ਪਾਰਟੀ ਨੇ BLO ਨਾਲ ਆਪਣੇ ਨੁਮਾਇੰਦੇ ਨਹੀਂ ਲਾਏ, ਸਿਰਫ ਇੱਕ ਪਾਰਟੀ ਨੇ ਕੱਲੇ BLO ਨਾਲ 2-2 ਨੁਮਾਇੰਦੇ ਲਾਏ ਬਨੇ, ਉਹ ਪਾਰਟੀ ਹੈ ਭਾਰਤੀ ਜਨਤਾ ਪਾਰਟੀ, ਭਾਜਪਾ। ਸਹੀ ਹੈ, ਬਿਲਕੁਲ ਜੀ। ਭਾਜਪਾ ਨੇ ਪੰਜਾਬ 'ਚ BLO ਦੇ ਉੱਤੇ ਪਹਿਰੇਦਾਰੀ ਕੀਤੀ ਹੈ ਪੂਰੀ। ਸਹੀ ਹੈ। ਤੇ ਫਿਰ ਮੈਨੂੰ ਦੱਸੋ ਜੀ, ਫਿਰ ਪਿੰਡਾਂ 'ਚ ਕਿਹਦਾ ਨਹੀਂ ਪਤਾ ਹੁੰਦਾ ਕਿ ਕਿਹਦੀ ਵੋਟ ਕਿਹਦੇ ਨਾਲ ਹੈ ਤੇ ਕਿਹਨੂੰ ਤੰਗ ਕੀਤਾ ਜਾ ਸਕੇ। ਬੇਸ਼ੱਕ ਕਿਹਾ ਜਾ ਰਿਹਾ ਕਿ ਫਿਲਹਾਲ ਇਹ ਹੈ ਕਿ ਪੰਜਾਬ 'ਚ ਉਹ ਜਿਹਾ ਪੰਗਾ ਨਾ ਲਿਓ ਜਿਹੋ ਜਿਹਾ ਬੰਗਾਲ 'ਚ ਜਾਂ ਬਿਹਾਰ 'ਚ ਲਿਆ ਜੀ, ਪਰ ਉਹਦੇ ਬਾਵਜੂਦ ਵੀ ਤੁਸੀਂ ਦੇਖਿਓ ਉਹਨਾਂ ਨੇ ਸਹਿਜੇ 1-2, ਕਿਉਂਕਿ ਸਾਡੇ ਲੋਕ ਅਜੇ ਉਹਨੇ ਸੁਰਦ ਨਹੀਂ ਹੋਏ ਕਿ ਉਹ ਆਪਣੀਆਂ ਧੀਆਂ ਦੀ, ਆਪਣੀਆਂ ਭੈਣਾਂ ਦੀ, ਆਪਣੀਆਂ ਨੂੰਹਾਂ ਦੀ ਉਹ ਵੋਟ ਵਾਲੀ ਪ੍ਰਕਿਰਿਆ ਜਿਹੜੀ ਵਿਆਹ ਕੇ ਗਈ, ਬਹਿ ਕੇ ਆਈ, ਉਹਦੀ ਪ੍ਰਕਿਰਿਆ ਦੇ ਵਿੱਚ ਉਹਨਾਂ ਅਜੇ ਵੀ ਉਹ ਦਸਤਾਵੇਜ਼ਾਂ ਦਾ ਦਿੱਕਤ ਹੈਗੀ ਹੈ। ਹੁਣ ਅਜਿਹੇ ਦੇ ਵਿੱਚ ਕੱਲ ਨੂੰ ਜਦੋਂ ਉਹਨਾਂ ਦੇ ਅਗਲੇ ਜਵਾਕਾਂ ਨੇ, ਅਗਲੀਆਂ ਪੀੜ੍ਹੀਆਂ ਨੇ ਵੋਟ ਬਣਾਉਣੀ ਆ, ਤਾਂ ਉੱਥੇ ਪੇਚ ਫਸਣ। ਹੁਣ ਜਿਹੜਾ ਤਾਂ ਵਿਦੇਸ਼ 'ਚ ਸਿਟੀਜ਼ਨ ਹੋ ਗਿਆ, ਉਹਦੀ ਵੋਟ ਦਾ ਕੋਈ ਮਸਲਾ ਨਹੀਂ, ਉਹਦੀ ਨਹੀਂ ਬਣ ਸਕਦੀ ਜੀ, ਉਹਦੀ ਸਪਸ਼ਟ ਹੈ। ਪਰ ਜਿਹੜਾ ਸਟੱਡੀ ਵੀਜ਼ੇ ਤੇ ਗਿਆ, ਵਰਕ ਵੀਜ਼ੇ ਤੇ ਗਿਆ, ਟੂਰਿਸਟ ਵੀਜ਼ੇ ਤੇ ਗਿਆ, ਹੈ ਨਾ, ਵਿਜ਼ਟਰ ਵੀਜ਼ੇ ਤੇ ਗਿਆ, ਕਿਸੇ ਹੋਰ ਉਹਦੇ ਵਿੱਚ ਹੈ ਉੱਥੇ, ਉਹਨਾਂ ਸਾਰਿਆਂ ਦਾ ਵੋਟ ਇੱਥੇ ਬਣ ਸਕਦੀ ਹੈ। ਬਿਲਕੁਲ ਸਹੀ ਹੈ। ਤੇ ਉਹ ਪਰਿਵਾਰ ਦਾ ਕੋਈ ਵੀ ਜੀ ਕਰ ਸਕਦਾ ਉਹਦੇ ਲਈ ਪਹਿਲ ਕਦਮੀ। ਸੋ ਜੇ ਉਹ ਤੋਂ ਝਿਜਕੀ ਜਾਓਗੇ ਤਾਂ ਸਾਡੀਆਂ ਦੇ ਵੋਟਾਂ ਤਾਂ ਗਈਆਂ। ਸਹੀ ਹੈ, ਬਿਲਕੁਲ ਜੀ। ਫਿਰ ਇਹ ਸਭ ਦੇ ਦਰਮਿਆਨ ਜਦੋਂ ਨਵੀਂ ਪਨੀਰੀ 18 ਸਾਲ ਦੀ ਹੋਈ ਜਾਂ ਜਿਹੜੇ ਬਾਹਰ ਗਏ ਹੋਏ ਬੱਚੇ ਨੇ ਉਹ 18 ਸਾਲ ਤੋਂ ਉੱਪਰ ਨੇ, ਉਹਨਾਂ ਦੀ ਜੇ ਵੋਟ ਬਣਾਉਣ ਦੀ ਪ੍ਰਕਿਰਿਆ 'ਚ ਜਾਓਗੇ ਤਾਂ ਕਹਿੰਦੇ ਜੀ ਫਾਰਮ 6 ਭਰਨਾ, ਨਾਲ ਘੋਸ਼ਣਾ ਪੱਤਰ ਲਾਉਣਾ। ਠੀਕ ਹੈ ਜੀ, ਫਾਰਮ 6 ਵੀ ਭਰ ਦਾਂਗੇ, ਘੋਸ਼ਣਾ ਪੱਤਰ ਵੀ ਲਾ ਦਾਂਗੇ। ਤੇ ਤੁਹਾਡੇ ਕੋਲ ਜਦੋਂ ਇਹ ਆ ਗਿਆ ਕਿ ਜਵਾਕ 18 ਸਾਲ ਦਾ, ਉਹਦਾ ਸਕੂਲ ਦਾ ਸਰਟੀਫਿਕੇਟ ਹੈ, ਉਹਦਾ ਪੈਨ ਕਾਰਡ ਹੈ, ਉਹਦਾ ਆਧਾਰ ਕਾਰਡ ਹੈ, ਉਮਰ ਵੀ ਆ ਗਈ, ਮਾਂ ਪਿਓ ਦਾ ਦਸਤਾਵੇਜ਼, ਪਿੰਡ ਦਾ ਹਤਾ ਪਤਾ ਆ ਗਿਆ, ਫਿਰ ਉਹਦੀ ਨਵੀਂ ਵੋਟ ਕਿਉਂ ਨਹੀਂ ਬਣ ਰਹੀ? ਪਿੰਡ ਦੇ ਸਰਪੰਚ ਤੋਂ ਲਿਖਾ ਕੇ ਵੀ ਦੇ ਦੇਣਾ, ਕਹਿੰਦੇ ਨਹੀਂ, ਇਹ ਸਾਰੀਆਂ ਚੀਜ਼ਾਂ ਤਾਂ ਦੇਣੀਆਂ, ਦੋ ਨਾ ਦੇਣੀ, ਦਸਤਾਵੇਜ਼ ਘਟਾ ਦਾਂਗੇ ਅਸੀਂ। ਬਸ ਮਾਂ-ਬਾਪ ਦੀ ਜੇ SIR ਹੋਈ ਹੋਊਗੀ ਤਾਂ ਹੀ ਉਹ ਵੋਟ ਰਹੂਗਾ। ਮਤਲਬ ਪੰਜਾਬ ਦਾ ਵਸਨੀਕ ਵੀ ਹੋਵੇ, ਇੱਥੇ ਜੰਮਿਆ ਵੀ ਹੋਵੇ, ਉਸੇ ਪਿੰਡ 'ਚ ਪੜਿਆ ਵੀ ਹੋਵੇ, ਪਿਛਲੀਆਂ 7 ਪੀੜ੍ਹੀਆਂ 10 ਪੀੜ੍ਹੀਆਂ ਨੂੰ ਸਾਰਾ ਪਿੰਡ ਜਾਣਦਾ ਵੀ ਹੋਵੇ ਕਿ ਇੱਥੇ ਦੇ ਹੀ ਨੇ ਲੋਕਲ, ਉਹਦੇ ਬਾਵਜੂਦ ਵੀ ਤੁਸੀਂ ਕਹੋ ਕਿ ਤੇਰੇ ਪਿਓ ਦੀ ਜਾਂ ਤੇਰੇ ਮਾਂ ਦੀ ਜਾਂ ਦੋਵਾਂ ਦੀ SIR ਜੇ ਨਹੀਂ ਹੋ ਸਕੀ, ਮੰਨ ਲਓ ਕਿਸੇ ਦਾ ਨਾਮ ਗਲਤ ਆ ਗਿਆ, ਕਿਸੇ ਦਾ ਦਸਤਾਵੇਜ਼ ਨਹੀਂ ਚੜਿਆ, ਕਿੰਨੀ ਤਕਨੀਕੀ ਪਹਿਲੂ ਆ ਗਿਆ ਕੋਈ, ਤੇ ਜੇ ਦੋਵਾਂ ਮਾਂ ਪਿਓ 'ਚੋਂ ਇੱਕ ਦੀ ਵੀ ਵੋਟ ਨਹੀਂ ਤਾਂ ਅਗਲੀ ਪੀੜ੍ਹੀ ਦੀ ਵੋਟ ਹੀ ਨਹੀਂ ਬਣਨੀ ਪੰਜਾਬ 'ਚ ਜੀ। ਸਹੀ ਹੈ। ਇਸ ਲਈ ਇਹ ਪੇਚ ਕਿਹੋ ਜਿਹੇ ਫਸਾਏ ਜਾ ਰਹੇ ਨੇ, ਇਹ ਅੰਦਾਜ਼ਾ ਲਾਉਣ ਦੀ ਲੋੜ ਹੈ, ਸਮਝਣ ਦੀ ਲੋੜ ਹੈ ਕਿ SIR ਦੇ ਤਹਿਤ ਵੀ ਕਿਵੇਂ ਰਾਜਨੀਤਿਕ ਤੌਰ ਤੇ ਟਾਰਗੇਟ ਕੀਤਾ ਜਾ ਰਿਹਾ। ਬਿਲਕੁਲ ਜੀ, ਛਾਂਟੀ ਕੀਤੀ ਜਾ ਰਹੀ ਹੈ, ਪਰ ਅਸਲੀ ਗੱਲ ਉਹੀ ਹੈ ਵੀ ਮੈਂਬਰਸ਼ਿਪ ਲੈ ਲਓ, RSS ਦੀ ਲੈ ਲਓ ਜਾਂ ਭਾਜਪਾ ਦੀ ਲੈ ਲਓ, ਫਿਰ ਕਾਸੇ ਦੀ ਲੋੜ ਨਹੀਂ। ਪਰ ਇਹ ਗਲਤ ਹੈ ਸ਼ਰਮਾ ਜੀ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ। ਸਰਕਾਰਾਂ ਜੇਕਰ ਆਪਣੇ ਵਸਿੰਦਿਆਂ ਨੂੰ ਇਹ ਹਿਸਾਬ
ਸਾਬਤ ਕਰਨ ਨੂੰ ਕਹਿਣ। ਇਹ ਤਾਂ ਬਾਹਰਲੇ ਮੁਲਕਾਂ 'ਚ ਆ ਨਾ, ਜਦੋਂ ਤੁਸੀਂ ਪ੍ਰਵਾਸੀ ਦੇ ਤੌਰ ਤੇ ਜਾਂਦੇ ਹੋ ਕਿ ਭਾਈ ਤੂੰ ਸਾਬਤ ਕਰ ਕਿ ਤੂੰ ਇੱਥੋਂ ਦੀ ਇਮੀਗ੍ਰੇਸ਼ਨ ਲੈਣੀ ਚਾਹੁੰਦਾ ਜਾਂ ਨਾਗਰਿਕਤਾ ਲੈਣੀ ਚਾਹੁੰਦਾ। ਆਪਦੇ ਦੇਸ਼ ਦੇ ਵਿੱਚ ਕਾਹਦੀ ਨਾਗਰਿਕਤਾ ਸਾਬਤ ਕਰਨੀ ਹੈ ਬੰਦੇ ਨੇ? ਪਰ ਸਾਰਾ ਕੁਝ ਜਿਹੜਾ ਉਹ, ਪਰ ਜਿਹੜੀ ਇੱਕ ਕਾਨੂੰਨ ਦੀ ਧਿਰ ਆ ਉਹ ਕਹਿ ਦਿੰਦੀ ਆ ਬਈ 27 ਲੱਖ ਵੋਟਾਂ ਜਿਹੜੀਆਂ ਨੇ ਉਹਨਾਂ ਨੂੰ ਦੁਬਾਰਾ ਪੁਨਰ ਵਿਚਾਰ ਕਰ ਲਓ। ਪਰ ਇੱਕ ਵਾਰੀ ਤਾਂ ਉਹਨਾਂ ਦਾ ਕੈਂਸਲ ਹੋ ਗਿਆ ਨਾ, ਵੋਟ ਪਾਉਣ ਵਾਲਾ ਜਿਹੜਾ ਅਧਿਕਾਰ ਸੀ ਉਹਦਾ ਖੁੱਸ ਗਿਆ ਨਾ। ਸ਼ਰਮਾ ਜੀ ਬਹੁਤ ਧੰਨਵਾਦ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।